ਆਪੋ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀ, ਦਿਲੋਂ ਫਿਕਰ ਹੰਦੇਸ਼ਾ ਕੱਢ ਬਹਿੰਦੇ ਸੀ। ਐਸੀ ਉੱਠੀ ਟੀਮ ਗੰਦੀ ਇਹਨਾਂ ਕੀਤੀ ਬਹੁਤ ਮੰਦੀ, ਸਿੱਖਾਂ ਬਾਲਿਆ ਭਮੂਕਾ ਅੱਗ ਦਾ, ਕਿਸੇ ਦੀ ਲੱਗੀ ਕੌਣ ਜਾਣਦਾ। ਸੱਟ ਆਪਣੇ ਲੱਗੇ ਤੇ ਪਤਾ ਲੱਗਾ, ਬਿਲਕੁਲ ਕਿਸੇ ਦੀ ਲੱਗੀ ਨੂੰ ਕੀ ਕੋਈ ਜਾਣਦਾ। ਉਹਦੀ ਲੰਬਾਈ 12 ਮੀਲ ਹੋ ਗਈ, ਇੰਨੀ ਹੋ ਗਈ। ਉਸ ਕਾਫਲੇ ਦੀ 12 ਮੀਲ ਲੰਬਾਈ, 12 ਮੀਲ ਉਹਦੀ ਲੰਬਾਈ ਸੀ। ਸਾਡੇ ਤੋਂ ਇੱਕ ਦਿਨ ਅੱਗੋਂ ਉਹ ਲੰਘਣਾ ਸੀ ਕਾਫਲਾ, ਅਸੀਂ ਉਸ ਕਾਫਲੇ ਨਾਲ ਰਲਣਾ ਸੀ, ਲੇਕਿਨ ਨਾ ਅਸੀਂ ਰਲ ਸਕੇ, ਸਾਡੀ ਦੇਰ ਹੋ ਗਈ। ਉਹ ਫਿਰ ਉਹਨਾਂ ਨੇ ਸਿੱਖਾਂ ਨੇ ਨਾ ਘੇਰਾ ਪਾ ਲਿਆ ਉਹਨੂੰ, ਉਸ ਕਾਫਲੇ ਨੂੰ ਵਿਚਾਲਿਓਂ ਅੱਧਾ ਗਾਂਹ ਨੂੰ ਕਰ ਲਿਆ, ਅੱਧਾ ਪਿਛਾਂਹ, ਅੱਧੇ ਨੇ ਐਨ ਮੂੰਹ ਕਰ ਲਿਆ, ਅੱਧੇ ਨੇ ਐਨ ਮੂੰਹ ਕਰ ਲਿਆ। ਉਹ 12 ਮੀਲ ਦਾ ਕਾਫਲਾ ਖਤਮ ਕਰਤਾ। ਅਸੀਂ ਜਿਸ ਵੇਲੇ ਉੱਥੋਂ ਲੰਘੇ ਆ ਨਾ ਤਾਂ ਅਸੀਂ ਲਾਸ਼ਾਂ 'ਤੇ ਪੈਰ ਰੱਖ ਕੇ ਲੰਘੇ। ਉਹ ਸਾਰੇ 12 ਮੀਲ ਦਾ ਕਾਫਲਾ ਵੱਢ ਛੜੇ ਉਹਨਾਂ ਸਾਹ। ਇੱਕ ਨਹੀਂ ਇੱਕ ਜੀ ਨਹੀਂ ਬਚਿਆ ਸੀ ਉੱਥੇ, ਕੋਈ ਪਤਾ ਨਹੀਂ ਲੱਗਿਆ ਵੀ ਕਿੱਥੇ, ਕੋਈ ਲਾਸ਼ਾਂ ਹੀ ਲਾਸ਼ਾਂ ਪਈਆਂ ਸੀ ਸੜਕ 'ਤੇ, ਕੋਈ ਪਤਾ ਨਹੀਂ ਲੱਗਦਾ ਸੀ ਵੀ ਕਿੱਥੇ ਪੈਰ ਰੱਖਣ ਨੂੰ ਜੀ ਥਾਂ ਨਹੀਂ ਸੀਗਾ। ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਆਏ ਤੁਸੀਂ? ਉੱਤੋਂ ਦੀ ਲੰਘੇ। ਇੱਕ ਬਾਬਾ ਜਿਹੜਾ ਸੀ ਜਿਹਦੇ ਪੁੱਤ 6 ਸੀ, ਉਹ ਸਾਨੂੰ ਰੋਟੀ ਟੁੱਕ ਵੀ ਖਿਲਾਉਂਦੇ ਸੀ, ਆਏ ਗਏ ਦੀ ਖਿਦਮਤ ਕਰਦੇ। ਉਹਨਾਂ ਨੇ ਮਾਰ ਕੇ ਉਹਨਾਂ ਨੇ ਢੇਰੀ ਲਾਤੀ ਸਾਹਮਣੇ, ਬਾਬੇ ਦੇ ਮਾਰ ਕੇ ਢੇਰੀ ਲਾਤੀ। 6 ਪੁੱਤਰ ਹੀ ਉਹਦੇ? 6 ਪੁੱਤਰ ਉਹਦੇ, ਢੇਰੀ ਲਾਤੀ। ਇੱਕ ਮੌਲਵੀ ਦਾ ਭਾਈ ਸੀ, ਉਹਦੀਆਂ 3-4 ਬੱਚੀਆਂ ਸੀ। ਫਿਰ ਇੱਜ਼ਤਾਂ ਨੂੰ ਵੀ ਖੋਣ ਲੱਗ ਪਏ ਨਾ, ਕੁੜੀਆਂ ਧੋਣ ਲੱਗ ਪਏ, ਕੁੜੀਆਂ ਕਈ ਧੂ ਕੇ ਲੈ ਗਏ। ਉਹ ਜਿਹੜੀਆਂ ਬੱਚੀਆਂ ਸੀ ਉਹਨਾਂ ਨੇ ਕਿਹਾ ਵੀ ਬਾਬਾ ਸਾਨੂੰ ਨਾ ਇਹਦੇ ਨਾਲ ਮੌਤ ਮਨਜ਼ੂਰ ਆ, ਸਾਨੂੰ ਜ਼ਿੰਦਗੀ ਨਹੀਂ ਚਾਹੀਦੀ, ਸਾਨੂੰ ਤੂੰ ਆਪਣੇ ਹੱਥ ਨਾਲ ਕਤਲ ਕਰ ਦੇ। ਉਹਨੇ ਫਿਰ ਲੈ ਕੇ ਛੁਰੀ ਆਪਣੀਆਂ 3-4 ਧੀਆਂ ਕਤਲ ਕਰ ਦਿੱਤੀਆਂ। ਓਹੋ, ਆਪਣੇ ਹੱਥੀਂ ਵੱਢਤੀਆਂ? ਆਪਣੇ ਹੱਥੀਂ ਕਤਲ ਕਰ ਦਿੱਤੀਆਂ, ਛੁਰੀ ਫੇਰਤੀ। ਅੱਛਾ, ਕਹਿੰਦੇ ਹੁੰਦੇ ਜੀ ਵੀ ਮੁੰਡਾ ਤੇ ਰੰਬਾ ਚ, ਹੁਣ ਦੀ ਕਹਾਣੀ ਹੈਗੀ ਹੈ। ਅੱਛਾ, ਮੁੰਡਾ ਤੇ ਰੰਬਾ ਚੰਡਿਆ ਹੀ ਸੂਤ ਰਹਿੰਦੇ ਆ। ਅੱਛਾ ਅੱਛਾ, ਚੰਡੀ ਜਾਂਦੇ ਰਹੇ। ਅੱਛਾ। ਬਿਸਮਿल्लाहिर्रहमानिर्रहीम, अल्लाहुम्मा सल्ली अला मुहम्मद व अला आले मुहम्मद व बारिक वसल्लम। ਲੱਖਾਂ ਕਰੋੜਾਂ ਦਰੂਦ ਸੋਹਣੇ ਕਮਲੀ ਵਾਲੇ ਆਕਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ अलैहि वसल्लम ਤੇ ਆਪ ਦੀ ਆਲ ਤੇ ਆਪ ਦੇ ਸਹਾਬਾ ਤੇ। ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਵੰਡ 47 ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅਤੇ ਅੱਜ ਤੁਹਾਡੀ ਮੁਲਾਕਾਤ ਬਾਬਾ ਜੀ ਫਕੀਰ ਹੁਸੈਨ ਹੋਰਾਂ ਨਾਲ ਕਰਵਾਵਾਂਗੇ। ਜ਼ਿਲ੍ਹਾ ਬਹਾਵਲ ਨਗਰ ਦੇ ਬਾਬਾ ਜੀ ਫਕੀਰ ਹੁਸੈਨ, ਜਿਹੜੇ ਹਿਜਰਤ ਕਰਕੇ ਅਤੇ ਇੱਧਰ ਲਹਿੰਦੇ ਪੰਜਾਬ ਵੱਲ ਆਏ। ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਆਉਂਦਿਆਂ ਜਿਹੜੀਆਂ ਉਹਨਾਂ ਤਕਲੀਫਾਂ ਸਹੂਲਤਾਂ ਬਰਦਾਸ਼ਤ ਕੀਤੀਆਂ, ਉਹ ਬੰਦੇ ਕੋ ਜਦੋਂ ਸੁਣਦਾ ਹੈ ਤਾਂ ਸੁਣਿਆ ਹੀ ਬਰਦਾਸ਼ਤ ਨਹੀਂ ਹੁੰਦਾ, ਬੰਦੇ ਦਾ ਕਲੇਜਾ ਜਿਹੜਾ ਹੈ ਫਟ ਜਾਂਦਾ ਹੈ। ਇਵੇਂ ਦੇ ਹਾਲਾਤ ਬਾਬਾ ਜੀ ਹੋਰੀ ਵੇਖ ਕੇ ਆਏ, ਇੰਝ ਦੇ ਦੁੱਖ ਦੇਖ ਕੇ ਤੇ ਅੱਜ ਉਹ ਇੱਥੇ ਮੌਜੂਦ ਨੇ। ਬਾਬਾ ਜੀ ਹੋਰਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਅਤੇ ਨਾਲੇ ਬਾਬਾ ਜੀ ਹੋਰਾਂ ਦੀਆਂ ਦਰਦ ਭਰੀਆਂ ਕਹਾਣੀਆਂ ਅਤੇ ਕਿੱਸੇ ਸੁਣਦੇ ਹਾਂ। ਆਓ ਮੇਰੇ ਨਾਲ ਤੁਹਾਡੀ ਬਾਬਾ ਜੀ ਨਾਲ ਮੁਲਾਕਾਤ ਕਰਾਈਏ। अस्सलाम वालेकुम जी। बुजुर्गो की हाल है जी? सुनाओ, ठीक ठाक हो? बाबा गुजारा ਹੁੰਦਾ। अस्सलाम वालेकुम। आओ बैठते हैं। ਕੀ ਹਾਲ ਹੈ ਤੁਹਾਡਾ ਜੀ? ਚੰਗਾ ਹੈ, ਸੋਹਣਾ। ਨਾਂ ਕੀ ਤੁਹਾਡਾ ਜੀ? ਨਾਮ ਮੇਰਾ ਫਕੀਰ ਮੁਹੰਮਦ ਹੈ। ਤੇ ਵਾਲਦ ਸਾਹਿਬ ਦਾ? ਗੁਲਾਮ ਹੁਸੈਨ। ਕਿੰਨੇ ਭਾਈ ਹੋ ਤੁਸੀਂ? ਅਸੀਂ 3 ਭਾਈ ਸੀ। ਅੱਛਾ। ਇਹਨਾਂ ਦੇ 2 ਬਹੁਤ ਹੋ ਗਏ, ਮੈਂ ਹੀ ਰਹਿਣਾ। ਅੱਛਾ, ਅੱਲਾ ਸੋਹਣਾ ਸਿਹਤ ਤੰਦਰੁਸਤੀ ਦੇ ਤੁਹਾਨੂੰ। ਤੇ ਤੁਹਾਡੀ ਜਦੋਂ ਪਾਕਿਸਤਾਨ ਬਣਿਆ ਵਾ, ਵੰਡ ਪਈ ਆ 47 ਦੀ, ਉਦੋਂ ਤੁਹਾਡੀ ਕਿੰਨੀ ਉਮਰ ਸੀ? 14-15 ਸਾਲ। 14-15 ਸਾਲ ਸੀ। ਤੇ ਤੁਸੀਂ ਉੱਥੇ ਸ਼ੁਰੂ ਤੋਂ ਇੱਥੇ ਰਹਿ ਰਹੇ ਹੋ ਜਾਂ ਜਦੋਂ ਵੰਡ ਪਈ ਸੀ ਤੇ ਉਧਰੋਂ ਆਏ ਸੀ? ਜਦੋਂ ਵੰਡ ਪਈ ਅਸੀਂ ਉਧਰੋਂ ਆਏ, ਇੰਡੀਆ ਚੋਂ ਆਏ। ਅੱਛਾ, ਵੰਡ ਪਈ ਹੈ ਤੇ ਇੰਡੀਆ ਚੋਂ ਆਏ ਹੋ ਤੁਸੀਂ। ਉੱਥੇ ਇੰਡੀਆ ਕਿਹੜੀ ਜਗ੍ਹਾ ਤੇ ਰਹਿੰਦੇ ਸੀ? ਸਾਡਾ ਪਿੰਡ ਸੀ ਬਾਗੇ ਵਾਲਾ। ਅੱਛਾ। ਉਹ 3 ਭਰਾਵਾਂ ਦੀ ਜ਼ਮੀਨ ਸੀ। 3 ਭਰਾਵਾਂ ਦੇ, ਜਿਸ ਤਰ੍ਹਾਂ ਸੂਫੀ ਨੇ ਤੇ ਮਜੀਦ ਨੇ, ਇਸ ਤਰ੍ਹਾਂ ਉਹ 3 ਭਰਾਵਾਂ ਦੀ ਜ਼ਮੀਨ ਦੇ ਵਿੱਚ ਪਿੰਡ ਸੀ। ਇੱਕ ਦਾ ਬਾਗੇ ਵਾਲਾ ਜਿਹੜਾ ਸਭ ਤੋਂ ਵੱਡਾ ਬਾਗਾ ਸੀ, ਜਿਹੜਾ ਉਦੋਂ ਛੋਟਾ ਉਹ ਅੰਬਰੂ ਸੀ, ਜਿਹੜਾ ਉਦੋਂ ਛੋਟਾ ਉਹਦਾ ਨਾਮ ਵੀ ਸੀਗਾ ਕੋਈ। ਅੱਛਾ, ਤੇ ਤੁਸੀਂ ਉੱਥੇ ਬਾਗੇ ਵਾਲਾ, ਇਹ ਕਿਹੜੇ ਤਹਿਸੀਲ ਦਾ ਤੇ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਸਾਡਾ ਜ਼ਿਲ੍ਹਾ ਫਿਰੋਜ਼ਪੁਰ ਸੀ
ਤਹਿਸੀਲ ਮੋਗਾ ਸੀ। ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਮੋਗਾ ਤੇ ਪਿੰਡ ਬਾਗੇ ਵਾਲਾ। ਤੇ ਇਹ ਪਿੰਡ ਦਾ ਜਿਹੜਾ ਸੀ ਜ਼ਿਆਦਾ ਵਿੱਚ ਸਿੱਖਾਂ ਦੇ ਘਰ ਸੀ ਜਾਂ ਮੁਸਲਮਾਨਾਂ ਦੇ ਸੀ? ਜ਼ਿਆਦਾ ਸਿੱਖਾਂ ਦੇ ਸੀ। ਮੁਸਲਮਾਨ ਵੀ ਬਥੇਰੇ ਸੀ, ਜ਼ਿਆਦਾ ਸਿੱਖਾਂ ਦੇ ਘਰ ਸੀ। ਜ਼ਿਆਦਾ ਸਿੱਖਾਂ ਦੇ ਸੀ। ਪਿੰਡ ਦਾ ਲੰਬੜਦਾਰ ਕੌਣ ਸੀ? ਪਿੰਡ ਦਾ ਲੰਬੜਦਾਰ ਤਾਂ ਹੁਣ ਮੈਨੂੰ ਨਾਂ ਨਹੀਂ ਯਾਦ ਉਹਦਾ। ਸਿੱਖ ਸੀ ਮੁਸਲਮਾਨ? ਸਿੱਖ ਸੀ, ਸਿੱਖ ਸਿੱਖ ਸੀ। ਸਿੱਖ ਸੀ। ਅੱਛਾ, ਤੇ ਉਹਦਾ ਨਾਂ ਨਹੀਂ ਵੈਸੇ ਤੁਹਾਨੂੰ ਹੁਣ ਜ਼ਿਹਨ ਚ ਆ ਰਿਹਾ? ਨਾਂ ਨਹੀਂ ਜ਼ਿਹਨ ਚ ਆਇਆ। ਤੇ ਉਹ ਤੁਹਾਡਾ, ਤੁਸੀਂ ਜਿੱਥੇ ਰਹਿੰਦੇ ਸੀ ਤੁਹਾਡੇ ਲਾਗੇ ਹੈਗੇ ਸੀ ਸਿੱਖਾਂ ਦੇ ਲਾਗੇ ਲਾਗੇ ਘਰ? ਆਲੇ ਦੁਆਲੇ ਸਾਡੇ ਸਾਰੇ ਸਿੱਖਾਂ ਦੇ ਘਰ ਸੀ। ਉਹਨਾਂ ਨਾਲ ਮਿਲਣ ਵਰਤਨ ਹੈਗਾ ਸੀ? ਬਿਲਕੁਲ। ਅੱਛਾ, ਇਵੇਂ ਹੀ ਜਾਂਦੇ ਹੁੰਦੇ ਸੀ ਜਿਵੇਂ ਹੁਣ ਇੱਥੇ ਆਪਾਂ ਇੱਕ ਦੂਸਰੇ ਦੇ ਨਾਲ ਜਾਂਦੇ ਹੁੰਦੇ ਆ। ਅੱਛਾ, ਪਨੇ ਪੰਚਾਇਤ ਵਿੱਚ ਵੀ ਸੱਦ ਲੈਂਦੇ ਸੀ ਮੁਸਲਮਾਨਾਂ ਨੂੰ। ਆਪ ਕੋਈ ਗੱਲ ਕਰਨੀ ਹੁੰਦੀ ਤਾਂ ਸੱਦ ਲੈਂਦੇ ਸੀ। ਮਤਲਬ ਇਦਾਂ ਹੀ ਰਹਿੰਦੇ ਸੀ ਭੈਣਾਂ ਭਰਾਵਾਂ ਤਰ੍ਹਾਂ ਜਿਵੇਂ ਰਹੀ? ਬਿਲਕੁਲ ਭੈਣਾਂ ਭਰਾਵਾਂ ਤਰ੍ਹਾਂ ਰਹਿੰਦੇ ਸੀ, ਕੋਈ ਤਕਲੀਫ। ਬੜਾ ਇੱਕ ਦੂਸਰੇ ਦਾ ਖਿਆਲ ਕਰਦੇ ਹੋਣੇ? ਹਾਂ। ਤੇ ਤੁਸੀਂ ਉਦੋਂ 14-15 ਸਾਲ ਸੀ ਤੁਹਾਡੀ ਉਮਰ, ਤੇ ਵਾਲਦ ਸਾਹਿਬ ਉੱਥੇ ਕੀ ਕਰਦੇ ਸੀ ਤੁਹਾਡੇ? ਮੇਰਾ ਵਾਲਦ ਸਾਹਿਬ ਫੌਜੀ ਸੀ। ਅੱਛਾ, ਉਹ ਉੱਥੇ ਫੌਜ 'ਚ ਸੀ? ਅੱਛਾ, ਤੇ ਤੁਸੀਂ ਕੀ ਕਰਦੇ ਹੁੰਦੇ ਸੀ? ਅਸੀਂ ਮੇਰੇ ਜਿਹੜੇ ਚਾਰ ਭਰਾ ਸੀਗੇ ਮੇਰੇ ਅੱਬੇ ਹੋਰੀ, ਜਿਹਦੇ ਵਿੱਚੋਂ ਇੱਕ ਫੌਜ ਵਿੱਚ ਸੀ ਤੇ 3 ਜਿਹੜੇ ਉਹ ਵਾਹੀ ਕਰਦੇ ਸੀ। ਅੱਛਾ, ਤੁਹਾਡੇ ਅੱਬੇ ਹੋਰੀ 4 ਭਾਈ ਸੀ ਤੇ ਇੱਕ ਤੁਹਾਡੇ ਵਾਲਦ ਸਾਹਿਬ ਜਿਹੜੇ ਸੀ ਉਹ ਫੌਜ ਸੀ, 3 ਜਿਹੜੇ ਵਾਹੀ ਕਰਦੇ ਸੀ। ਤੇ ਤੁਸੀਂ ਪੜ੍ਹਨ ਜਾਂਦੇ ਸੀ ਸਕੂਲ ਜਾਂ ਨਹੀਂ? ਨਹੀਂ, ਪੜ੍ਹਨ ਦਾ ਕੋਈ ਨਹੀਂ। ਉਹ ਬੁੜੇ ਕਹਿੰਦੇ ਸੀ ਮੁੰਡਾ ਤੇ ਰੰਬਾ ਚੰਡਿਆ ਹੀ ਸੂਤ ਰਹਿੰਦਾ, ਉਹ ਚੜ੍ਹਦੇ ਹੀ ਰਹਿੰਦੇ ਸੀ। ਅੱਛਾ, ਕਹਿੰਦੇ ਹੁੰਦੇ ਜੀ ਵੀ ਮੁੰਡਾ ਤੇ ਰੰਬਾ ਹੁਣ ਦੀ ਕਹਾਣੀ ਹੈਗੀ ਹੈ। ਅੱਛਾ, ਮੁੰਡਾ ਤੇ ਰੰਬਾ ਚੰਡਿਆ ਹੀ ਸੂਤ ਰਹਿੰਦੇ। ਅੱਛਾ ਅੱਛਾ, ਚੰਡੀ ਜਾਂਦੇ ਰਹੇ। ਅੱਛਾ, ਤੇ ਨਮਾਜ਼ ਮੂਜ ਮਾੜੀ ਮੋਟੀ ਪੜ੍ਹ ਲਈ, ਉਹ ਕੋਈ ਨਹੀਂ ਛੱਡਦੇ ਸੀ। ਉੱਥੇ ਸਾਰਾ ਦਿਨ ਕੰਮ ਕਰਨਾ ਨਾਲ ਉਹਨਾਂ ਦੇ? ਕੰਮ ਕਰਨਾ, ਮਾਲ ਚਾਰਨਾ। ਅੱਛਾ, ਮਾਲ ਕੀ ਮੱਝਾਂ ਮੁੱਝਾਂ ਰੱਖੀਆਂ ਸੀ? ਅਸੀਂ 4 ਮੱਝਾਂ ਸੀ। ਅੱਛਾ, 2 ਢੱਗੇ ਸੀ। ਉਹ ਨਾਲ ਤੁਸੀਂ ਮਾਲ ਚਾਰਨ ਜਾਂਦੇ ਸੀ? ਸਿੱਖਾਂ ਦੇ ਵੀ ਬੱਚੇ ਹੁੰਦੇ ਹੋਣੇ ਆ ਨਾਲ? ਸਿੱਖਾਂ ਦੇ ਬੱਚੇ ਸੀ। ਤੁਹਾਡੇ ਬੇਲੀ ਹੋਣੇ ਆ? ਹਾਂ, ਬੇਲੀ ਸੀ। ਉਹਨਾਂ ਦੇ ਨਾਮ ਆਉਂਦੇ? ਦੱਸਿਆ ਸੀ, ਅਮਰੂ, ਪੌਰਾ, ਦੋ ਦੇ ਨਾਮ ਆਉਂਦੇ ਆ। ਅਮਰੂ ਤੇ ਪੌਰਾ ਸੀ। ਅੱਛਾ, ਉਹ ਤਾਰਕ ਮੁਸਲਮਾਨ ਸੀ? ਨਹੀਂ, ਉਹ ਸੀ ਤੇ ਸਿੱਖ ਹੀ। ਅੱਛਾ, ਸੀ ਸਿੱਖ ਹੀ ਉਹ? ਤਾਰੂ ਤਾਰਕ ਸਾਦੇ। ਅੱਛਾ, ਤੇ ਤੁਸੀਂ ਉਹ ਇਕੱਠੇ ਮਤਲਬ ਖੇਲਿਆ ਕਰਦੇ ਸੀ? ਇਕੱਠੇ ਖੇਲਦੇ ਸੀ। ਦੋ ਘਰਾਂ 'ਚ ਵੀ ਇੱਕ ਦੂਸਰੇ ਦੇ ਚਲੇ ਜਾਂਦੇ ਸੀ? ਤੇ ਹੋਰ ਅੱਛਾ, ਘਰਾਂ 'ਚ ਕਿਹੜਾ ਕੋਈ ਪਾਬੰਦੀ ਸੀ? ਉਹ ਸਾਡੇ ਘਰਾਂ 'ਚ ਆ ਜਾਂਦੇ ਸੀ, ਅਸੀਂ ਉਹਨਾਂ ਦੇ ਚਲੇ ਜਾਂਦੇ। ਐਵੇਂ ਹੀ ਜਿਵੇਂ ਭੈਣ ਭਰਾ ਰਹਿੰਦੇ ਐਵੇਂ ਹੀ ਰਹਿੰਦੇ। ਸਹੀ ਹੈ। ਤੇ ਫਿਰ ਜਦੋਂ ਵੰਡ ਪਈ ਤੇ ਫਿਰ ਤੁਸੀਂ ਉੱਥੋਂ ਆਪ ਹੀ ਉੱਠ ਕੇ ਆ ਗਏ? ਉਹਨਾਂ ਠਾਤਾ ਕੀ ਮਸਲਾ ਬਣਿਆ? ਉਹ ਜਿਸ ਵੇਲੇ ਵੰਡ ਪਈ ਨਾ, ਉਹ ਜਿਹੜਾ ਪਿੰਡ ਸੀ ਨਾ ਸਾਡਾ, ਉਹ ਤਿੰਨਾਂ ਗੁਆੜਾਂ ਵਿੱਚ ਸੀ। ਮੈਂ ਦੱਸਿਆ ਵੀ 3 ਪੱਤੀਆਂ ਵਿੱਚ ਉਹ ਪਿੰਡ ਸੀ। ਉਹ ਜਿਹੜੇ 2 ਪੱਤੀਆਂ ਵਾਲੇ ਸੀ ਨਾ, ਉਹਨਾਂ ਨੇ ਮੁਸਲਮਾਨ ਮਾਰਨੇ ਸ਼ੁਰੂ ਕਰਤੇ। ਅੱਛਾ, ਡਾਲਾ ਭਰ ਕੇ ਲੈ ਜਾਂਦੇ ਸੀ ਤੇ ਸਾਡੇ ਨਜ਼ਦੀਕ ਇੱਕ ਨਹਿਰ ਸੀ ਬੜੀ ਵੱਡੀ, ਉੱਥੇ ਲਿਜਾ ਕੇ ਨਾ ਤੇ ਮਾਰ ਕੇ ਤੇ ਨਹਿਰ ਛੱਡ ਦਿੰਦੇ ਸੀ। ਉਹ ਪਿੰਡ ਵਾਲੇ? ਉਹ ਪਿੰਡ ਵਾਲੇ। ਉਹ 3 ਮਹੱਲੇ ਸੀ ਨਾ, ਉਹ ਜਿਹੜੇ 2 ਮਹੱਲੇ ਸੀ ਨਾ ਪਰ ਦੂਸਰੇ, ਉਹਨਾਂ ਨੇ ਕੰਮ ਸ਼ੁਰੂ ਕਰਤਾ। ਯਾਨੀ ਮੁਸਲਮਾਨਾਂ ਨੂੰ ਖੜਨਾ, ਵੇਚ ਪਾਉਣਾ, ਉੱਥੇ ਲਿਜਾ ਕੇ ਡਾਲੇ 'ਚ ਤੇ ਉੱਥੇ ਲਿਜਾ ਕੇ ਮਾਰ ਦੇਣਾ। ਤੇ ਉਹ ਮਾਰਦੇ ਕਿਉਂ ਸੀ? ਨਹਿਰ ਸੁੱਟਦੇ ਨੇ। ਪਤਾ ਨਹੀਂ, ਇਹ ਨਹੀਂ ਮੈਨੂੰ ਪਤਾ ਕਿਉਂ ਮਾਰਦੇ ਸੀ। ਮਾਰਦੇ ਸੀ, ਦੁਸ਼ਮਣੀ ਬਣ ਗਈ। ਉਹ ਇਹ ਨਹੀਂ ਪਤਾ ਮੈਨੂੰ ਵੀ ਉਹ ਕਿਉਂ ਮਾਰਦੇ ਸੀ। ਮਾਰਦੇ ਸੀ। ਉਹਨਾਂ ਨੇ 2 ਮਹੱਲੇ ਜਿਹੜੇ ਨੇ ਉਹ ਮਾਰ ਸੁੱਟੇ। ਅੱਛਾ, ਸਾਰੇ ਮਾਰਤੇ? ਸਭ ਮਾਰਤੇ। ਅਗਲਾ ਦਿਨ ਜਦੋਂ ਹੋਇਆ ਨਾ, ਤੇ ਜਿਸ ਮਹੱਲੇ ਵਿੱਚ ਅਸੀਂ ਰਹਿੰਦੇ ਸੀ ਨਾ, ਉਸ ਮਹੱਲੇ ਵਿੱਚ ਉਹਨਾਂ ਨੇ ਕਿਹਾ ਵੀ ਕੱਲ੍ਹ ਨੂੰ ਅਸੀਂ ਅੰਬਰੂ ਕਾ ਮਹੱਲਾ ਵੱਜਦਾ ਸੀ, ਅੰਬਰੂ ਕੇ ਮਹੱਲੇ ਵਾਲੇ ਵੀ ਮਾਰਨੇ ਆ। ਇਹ ਜਿਹੜੇ ਇਸ ਮਹੱਲੇ ਦੇ ਸਿੱਖ ਸੀ ਨਾ, ਇਹਨਾਂ ਨੇ ਕਿਹਾ ਯਾਰ ਪਤਾ ਕਰ ਲਓ ਇਹ ਠੀਕ ਹੋ ਰਿਹਾ ਜਾਂ ਗਲਤ ਹੋ ਰਿਹਾ। ਇੱਕ ਬਾਹਰ ਬਾਬਾ ਰਹਿੰਦਾ ਸੀ, ਉਹ ਹਿੰਦੂ ਸੀ, ਉਹ ਭੋਰੇ ਵਿੱਚ ਰਹਿੰਦਾ ਸੀ। ਉਹਦੇ ਕੋਲ ਕੋਈ 5-10 ਬੰਦੇ ਜਾਂਦੇ ਸੀ ਨਾ, ਤਾਂ ਉਹਦੇ 'ਚੋਂ ਨਿਕਲਦਾ ਸੀ ਬਾਹਰ, ਨਹੀਂ ਤਾਂ ਵਰਨਾ ਨਿਕਲਦਾ ਨਹੀਂ ਸੀ। ਉਹ ਆਪਣੀ ਜੋ ਵੀ ਉਹ ਅੱਲਾ ਅੱਲਾ ਕਰਦਾ ਸੀ ਜਾਂ ਜੋ ਕੁਛ ਕਰਦਾ ਸੀ, ਆਪਣੀ ਕੋਈ ਇਬਾਦਤ ਕਰਦਾ ਰਹਿੰਦਾ ਸੀ ਉੱਥੇ। ਹਿੰਦੂ ਉਹਨਾਂ ਨੇ ਕਿਹਾ ਬਾਬੇ ਹੋਰਾਂ ਨੂੰ ਪੁੱਛ ਕੇ ਆਉਣਾ ਕੀ ਹੋਣਾ ਚਾਹੀਦਾ। ਹੁਣ ਉਹਦੇ ਕੋਲ ਗਏ ਤਾਂ ਉਹਦਾ ਚੇਲਾ ਬਾਹਰ ਫਿਰਦਾ ਹੁੰਦਾ ਸੀ। ਉਹਨੂੰ ਕਿਹਾ ਵੀ ਇਹ ਬੰਦੇ ਆਏ ਆ ਅਤੇ ਕੋਈ ਗੱਲ ਕਰਨੀ ਬਾਬੇ ਨਾਲ, ਉਹਨਾਂ ਨੂੰ ਦੱਸ ਜਾ ਕੇ। ਹੁਣ ਫਿਰ ਦੱਸਿਆ ਜਾ ਕੇ ਬਈ ਬਾਬਾ ਕੋਈ ਬਾਹਰ ਬੰਦੇ ਆਏ। ਉਹਨੇ ਕਿਹਾ ਉਹਨਾਂ ਨੂੰ ਕਹੋ ਬਹਿ ਜਾਓ ਮੈਂ ਆਉਣਾ। ਫਿਰ ਉਹ ਬਾਹਰ ਨਿਕਲਿਆ। ਹਾਂ ਬਈ,
ਹੁਣ ਕਿ ਬਾਬਾ ਜਿਹੜਾ ਅੱਜ ਦੌਰ ਚੱਲ ਰਿਹਾ ਵਾ ਮੁਸਲਮਾਨਾਂ ਨੂੰ ਮਾਰੀ ਜਾਂਦੇ ਆ, ਇਹਦੇ ਬਾਰੇ ਕੀ ਹੋਣਾ ਚਾਹੀਦਾ? ਹੁਣ ਕਿਹਾ ਇਹਦੇ ਬਾਰੇ ਇਹ ਹੋਣਾ ਚਾਹੀਦਾ ਕਿ ਇੱਕ ਕਤਰਾ ਖੂਨ ਦਾ ਮੁਸਲਮਾਨ ਦਾ ਵਹਾ ਦਿੱਤਾ ਨਾ, ਤੇ ਉਹ ਸੁਰਗ 'ਚ ਨਹੀਂ ਜਾਊਗਾ, ਉਹ ਨਰਕ 'ਚ ਜਾਊਗਾ। ਉਹ ਸੁਰਗ 'ਚ ਨਹੀਂ ਜਾਊਗਾ, ਨਰਕ 'ਚ ਜਾਊਗਾ। ਸਮਝਦੇ ਆ ਨਾ ਸੁਰਗ? ਹਾਂ, ਉਹ ਨਹੀਂ ਬਚਦਾ। ਇਹ ਫਿਰ ਜਿਹੜੇ ਇਸ ਮਹੱਲੇ ਵਾਲੇ ਸੀ ਨਾ, ਉਹਨਾਂ ਨੇ ਰਾਤ ਨੂੰ ਐਲਾਨ ਕਰ ਦਿੱਤਾ ਵੀ ਸਵੇਰ ਨੂੰ ਅਸੀਂ ਮੁਸਲਮਾਨਾਂ ਨੂੰ ਮਾਰਨਾ। ਜਿਹੜੇ ਇਸ ਮਹੱਲੇ ਦੇ ਸਿੱਖ ਸੀ ਨਾ, ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਮਾਰਨ ਦੇਣੇ, ਅਸੀਂ ਰੱਖਣੇ। ਉਹਨਾਂ ਨੇ ਕਿਹਾ ਫਿਰ ਤਗੜੇ ਹੋ ਜਾਓ। ਇਹ ਜਿਹੜੇ ਸੀ ਇਹਨਾਂ ਨੇ ਰਾਤ ਨੂੰ, ਇਹਨਾਂ ਦੀ ਇੱਕ ਧਰਮਸ਼ਾਲਾ ਹੁੰਦੀਆਂ ਸੀ ਜਿੱਥੇ ਇਕੱਠ ਕੋਈ ਗੱਲਬਾਤ ਨਹੀਂ ਨਾ, ਉਹ ਧਰਮਸ਼ਾਲਾ 'ਚ ਹੁੰਦੀ ਸੀ। ਉੱਥੇ ਰਾਤ ਉਹਨਾਂ ਨੇ ਇਕੱਠ ਕੀਤਾ। ਉਹਨਾਂ ਨੇ ਕਿਹਾ ਅਸੀਂ ਪਹਿਲਾਂ ਮਾਰਾਂਗੇ ਅਤੇ ਮਗਰੋਂ ਮੁਸਲਮਾਨ ਮਾਰਾਂਗੇ। ਉਹਨਾਂ ਨੇ ਸਵੇਰ ਨੂੰ ਜਿਸ ਬਾਜ਼ਾਰ ਵਿੱਚ ਦੀ ਆਉਣਾ ਸੀ ਨਾ, ਉਹਨਾਂ ਨੇ ਉਸ ਬਾਜ਼ਾਰ ਦੇ ਵਿੱਚ ਸਿੱਖ ਜਿਹੜੇ ਸੀ ਇਸ ਮਹੱਲੇ ਦੇ ਜਾ ਕੇ ਖੜ੍ਹੇ ਹੋ ਗਏ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਕ ਕਾਲੀ ਆਇਆ, ਉਹ ਦਸਤੀ ਬੰਬ ਲੈ ਕੇ। ਕਾਲੀ ਨੂੰ ਤਾਂ ਤੁਸੀਂ ਜਾਣਦੇ ਨਹੀਂ ਹੋਣੇ। ਨਹੀਂ, ਅਸੀਂ ਨਹੀਂ ਜਾਣਦੇ। ਕਾਲੀ ਕਿਹਨੂੰ ਕਹਿੰਦੇ? ਕਾਲੀ ਉਹਨਾਂ ਦੇ ਕਾਲੇ ਕੱਪੜੇ ਪਾਏ ਹੁੰਦੇ ਸੀ, ਇੱਕ ਵੱਖਰਾ ਹੀ ਮਜ਼ਹਬ, ਜਿੱਦਾਂ ਹੁਣ ਆਪਣੇ ਮੁਸਲਮਾਨਾਂ ਦੇ ਬਣ ਗਏ, ਇਸੇ ਤਰ੍ਹਾਂ ਉਹਨਾਂ ਦਾ ਕੋਈ ਵੱਖਰਾ ਹੀ ਮਜ਼ਹਬ ਸੀ। ਅੱਛਾ। ਉਹ ਕਾਲੀ ਜਿਹੜਾ ਉਹਨੂੰ ਬੰਬ ਲੈ ਕੇ ਦਸਤੀ 'ਤੇ ਅੱਗੇ ਆ ਗਿਆ। ਉਹਨੇ ਵਿੱਚ ਬੰਬ ਸਿੱਟਣਾ ਸੀ। ਉਹ ਜਿਸ ਵੇਲੇ ਬੰਬ ਸਿੱਟਣ ਤੋਂ ਪਹਿਲਾਂ ਇੱਕ ਇਸ ਮਹੱਲੇ ਦਾ ਜੱਟ ਆਇਆ, ਉਹਦੇ ਕੋਲ ਕਹੀ ਸੀ। ਉਹਨੇ ਬੰਬ ਸਿੱਟ, ਪਿੱਛੋਂ ਆ ਕੇ ਬੰਬ ਜਿਹੜਾ ਸੀ ਨਾ ਫੜ ਲਿਆ, ਉਹ ਪਾਣੀ ਸਿੱਟ ਦਿੱਤਾ ਅਤੇ ਉਹਨੂੰ ਢਾਹ ਲਿਆ। ਉਹਨੂੰ ਮਾਰਿਆ ਬਹੁਤ। ਉਹ ਦੂਸਰੇ ਸਿੱਖਾਂ ਨੇ ਆ ਕੇ ਛੁਡਾਤਾ। ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਇਹ ਮਾਫ ਨਹੀਂ ਕਰਨਗੇ ਸਾਨੂੰ, ਇਹ ਲੜ ਪੈਣਗੇ, ਆਪਾਂ ਮਰ ਜਾਵਾਂਗੇ। ਉਹ ਪਿੱਛੇ ਵਾਪਸ ਚਲੇ ਗਏ। ਇਹ ਸਾਡੇ ਮਹੱਲੇ ਦੇ ਜਿਹੜੇ ਮੁਸਲਮਾਨ ਸੀ ਨਾ, ਇਹ ਫਿਰ ਰਹੇ 2 ਮਹੀਨੇ। ਉਸ ਰਾਤ, ਜਿਸ ਰਾਤ ਉਹਨਾਂ ਨੇ ਪਹਿਲਾਂ ਇਹ ਕੰਮ ਕੀਤਾ ਨਾ, ਉਸ ਰਾਤ ਸਾਡੇ ਜਿਹੜੇ ਚਾਚੇ ਸੀ ਨਾ, ਉਹਨਾਂ ਨੇ ਸਾਡੇ ਵਾਲਿਦ ਨੂੰ ਕਿਹਾ ਵੀ ਤੁਸੀਂ ਚਲੇ ਜਾਓ, ਬੱਚੇ ਲੈ ਜਾ ਅਤੇ ਤੂੰ ਚਲਾ ਜਾ, ਤਾਂ ਅਸੀਂ ਇੱਥੇ ਰਹਾਂਗੇ, ਜੋ ਕੁਛ ਹੋਊਗਾ ਫਿਰ ਅਸੀਂ ਦੇਖਿਆ ਜਦੋਂ, ਤੂੰ ਬੱਚੇ ਲੈ ਕੇ ਚਲਾ ਜਾ। ਤੁਹਾਡੇ ਚਾਚਿਆਂ ਨੇ ਆਖਿਆ? ਸਾਡੇ ਚਾਚਿਆਂ ਨੇ ਆਖਿਆ। ਅਸੀਂ ਉੱਥੋਂ ਸਵੇਰੇ ਉੱਠ ਕੇ ਉਹਨਾਂ 'ਤੇ ਤੁਰ ਪਏ। 5 ਜੀ ਅਸੀਂ ਸੀ, 5 ਭੈਣ ਭਰਾ ਸੀ ਅਸੀਂ, ਸਾਡਾ ਵਾਲਿਦ ਅਤੇ ਸਾਡੀ ਵਾਲਦਾ। ਉਹ ਤੁਰ ਪਏ ਅੱਗੇ। ਨਾਨਕਿਆਂ ਦਾ ਪਿੰਡ ਆ ਗਿਆ, ਉੱਥੇ ਇੱਕ ਰਾਤ ਰਹੇ, ਉਹ ਵੀ ਸਾਡੇ ਨਾਲ ਤਿਆਰ ਹੋ ਗਏ। ਉਸ ਤੋਂ ਅੱਗੇ ਇੱਕ ਮਾਸੀ ਦਾ ਪਿੰਡ ਆ ਗਿਆ, ਉੱਥੇ ਰਹੇ ਤਾਂ ਉਹ ਵੀ ਨਾਲ ਸਾਡੇ ਤਿਆਰ। ਉਹ ਪਿੰਡਾਂ ਦੇ ਨਾਂ ਤਾਂ ਨਹੀਂ ਯਾਦ ਹੋਣੇ? ਪਿੰਡਾਂ ਦੇ ਨਾਂ ਯਾਦ ਆ। ਉਹ ਤਾਂ ਪਿੰਡ ਜਿਹੜਾ ਸਾਡੇ ਨਾਨਕਾ ਪਿੰਡ ਸੀ ਨਾ, ਭਲੂਰ ਸੀ, ਭਲੂਰ ਸੀ ਉਹਦਾ ਨਾਂ। ਅੱਗੇ ਜਿਹੜਾ ਮਾਸੀ ਦਾ ਪਿੰਡ ਸੀ, ਉਹਦਾ ਨਾਂ ਸੁਖੀਏ ਦਾ ਕੋਟ ਸੀ। ਸੁਖੀਏ ਦਾ ਕੋਟ? ਸੁਖੀਏ ਦਾ ਕੋਟ। ਉਹ ਹੈਗਾ ਸੀ ਰਿਆਸਤ ਵਿੱਚ, ਰਿਆਸਤ ਫਰੀਦਕੋਟ 'ਚ। ਉੱਥੇ ਚਲੇ ਗਏ, ਇੱਕ ਰਾਤ ਉੱਥੇ ਰਹੇ। ਅਗਲਾ ਦਿਨ ਹੋਇਆ ਤਾਂ ਉਹ ਵੀ ਤੁਰ ਪਏ, ਅਸੀਂ ਵੀ ਤੁਰ ਪਏ ਸਾਰੇ। ਘਰ ਦਾ ਸਮਾਨ ਸਮੂਨ ਸਾਰਾ ਉੱਥੇ ਹੀ ਛੱਡ ਆਏ? ਸਮਾਨ ਕਿੱਥੇ, ਉੱਥੇ ਗਲ ਦੇ ਲੀੜੇ ਸੀਗੇ, ਸਮਾਨ ਉੱਥੇ ਕਰਨ। ਨਾਲੇ ਸਾਡੇ ਤਾਂ ਚਾਚੇ ਸੀ ਨਾ ਪਿੱਛੇ, ਉਹ ਸਮਾਨ ਉਹਨਾਂ ਦੇ ਕੋਲ ਰਿਹਾ, ਮਈਆਂ ਸਾਰਾ ਕੁਛ ਉੱਥੇ। ਅੱਗੋਂ ਅਸੀਂ ਨਾ ਇੱਕ ਰਾਈਆਂ ਵਾਲਾ ਪਿੰਡ ਸੀ, ਉੱਥੇ ਆ ਗਏ। ਉੱਥੇ ਹੋਰ ਦੁਨੀਆ ਬਹੁਤ ਆਈ ਸੀ। ਉਹ ਇਸ ਵਾਸਤੇ ਉੱਥੇ ਦੁਨੀਆ ਇਕੱਠੀ ਹੋ ਗਈ। ਫਰੀਦਕੋਟ ਦਾ ਜਿਹੜਾ ਜੱਜ ਸੀ ਨਾ, ਉਹ ਮੁਸਲਮਾਨ ਸੀ। ਇਸ ਦੀ ਵਜ੍ਹਾ ਤੋਂ ਵੀ ਜੇ ਉੱਥੇ ਜੱਜ ਦੇ ਪਿੰਡ ਚਲੇ ਜਾਵਾਂਗੇ, ਜੇ ਉੱਥੇ ਉਹ ਪਿੰਡ ਦਾ ਨਾਂ ਰਾਈਆਂ ਵਾਲਾ ਸੀ, ਅਤੇ ਉਹ ਪੂਰਾ ਰਾਈਆਂ ਦਾ ਪਿੰਡ ਸੀ, ਉਹਦੇ ਵਿੱਚ ਹੋਰ ਕੌਮ ਕੋਈ ਨਹੀਂ ਸੀ। ਅਸੀਂ 3 ਦਿਨ ਰਹੇ ਉੱਥੇ। ਸਾਨੂੰ ਰੋਟੀ ਟੁੱਕ ਵੀ ਲੱਭਦਾ ਰਿਹਾ। ਜਿੱਦਣ ਚੌਥੀ ਰਾਤ ਹੋਈ ਨਾ, ਅਤੇ ਉਸ ਦਿਨ ਬਾਰਿਸ਼ ਪੈਣ ਲੱਗ ਪਈ। ਇੰਨੀ ਬਾਰਿਸ਼ ਪਈ, ਮੈਂ ਪੂਰੀ ਜ਼ਿੰਦਗੀ 'ਚ ਮੈਂ ਬਾਰਿਸ਼ ਨਹੀਂ ਦੇਖੀ ਉੱਧਰ। ਜਿਸ ਵੇਲੇ ਉੱਧਰੋਂ ਬਾਰਿਸ਼ ਸ਼ੁਰੂ ਹੋ ਗਈ, ਅਤੇ ਉੱਧਰੋਂ ਇੱਕ ਫਰੀਦਕੋਟ ਦੇ 4 ਸਿਪਾਹੀ ਮੁਸਲਮਾਨ ਉਹ ਆ ਗਏ। ਉਹ ਆ ਕੇ ਉਹਨਾਂ ਨੇ ਐਲਾਨ ਕਰਤਾ, ਸਾਡੇ ਜਿੱਥੇ ਅਸੀਂ ਜਿਸ ਹੱਥੇ 'ਚ ਅਸੀਂ ਰਹਿੰਦੇ ਸੀ ਨਾ, ਉਸ ਹੱਥੇ ਵਿੱਚ ਹੀ ਉਹਨਾਂ ਨੇ ਆ ਕੇ ਤੇ ਐਲਾਨ ਕੀਤਾ। ਉਹਨੇ ਆਖਿਆ ਅੱਜ ਦੀ ਰਾਤ ਜਿਹਦੇ ਕੋਲ ਨਿਕਲਿਆ ਜਾਂਦਾ ਨਿਕਲ ਜਾਓ, ਜਿਹਦੇ ਕੋਲ ਨਹੀਂ ਨਿਕਲਿਆ ਜਾਂਦਾ ਤਾਂ ਸਵੇਰ ਨੂੰ 7 ਵਜੇ ਇਹਨੂੰ ਘੇਰਾ ਪੈ ਜਾਣਾ, ਇੱਥੇ ਇੱਕ ਬੱਚਾ ਵੀ ਨਹੀਂ ਬਚਣਾ। ਹੁਣ ਇਹੋ ਜਿਹੀ ਬਾਰਿਸ਼ ਦੇ ਵਿੱਚ ਬੱਚੇ ਲੈ ਕੇ ਜਿਹੜੇ ਤਾਂ ਅਸੀਂ ਪਿੱਛੋਂ ਆਏ ਸੀ, ਉਹਨਾਂ ਨੂੰ ਤਾਂ ਮੁਸ਼ਕਿਲ ਕੋਈ ਨਜ਼ਰ ਆਉਂਦੀ ਸੀ, ਅਤੇ ਜਿਹੜੇ ਉੱਥੇ ਘਰਾਂ ਵਾਲੇ ਬੈਠੇ ਸੀ, ਉਹਨਾਂ ਨੂੰ ਮੁਸ਼ਕਿਲ ਨਜ਼ਰ ਆਉਂਦੀ ਸੀ ਵੀ ਘਰ ਛੱਡ ਕੇ ਕਿੱਦਾਂ ਜਾਵੇ। ਰਾਤ ਵੀ ਹਨੇਰੀ ਸੀ, ਚੰਦ ਵੀ ਨਹੀਂ ਸੀ। ਅਸੀਂ ਫਿਰ ਉਹ ਜਿਹੜੇ ਸੀ ਨਾ ਸਿਪਾਹੀ, ਅਸੀਂ ਉਹਨਾਂ ਦੇ ਨਾਲ ਉੱਠ ਕੇ ਤੁਰ ਪਏ। ਸਾਡੇ ਜਿਹੜੇ ਬੰਦੇ ਸੀ ਨਾ, ਸਾਡਾ ਇੱਕ ਮੇਰਾ ਮਾਸੜ ਸੀ, ਉਹ ਵੀ ਫੌਜੀ। ਉਹ ਸਿਪਾਹੀ ਕੌਣ ਸਨ? ਸਿੱਖ ਸੀ? ਉਹਨਾਂ ਦਾ ਕੋਈ ਸਿੱਖਾਂ ਨਾਲ ਆਇਆ ਸੀਗਾ ਥਾਣੇ 'ਚ। ਉਹ ਥਾਣੇ 'ਚ ਉਹਨਾਂ ਨੂੰ ਮਾਰ ਕੇ ਨਾ ਤੇ ਨੱਸਿਆ, ਜੀਆ ਜੰਤ ਛੱਡਿਆ ਉੱਥੇ। ਉਹ ਵੀ ਸਾਡੇ ਨਾਲ ਤੁਰ ਪਏ।
ਕੋਈ ਤੁਹਾਡੇ ਵਾਲੇ ਸਾਹਿਬ ਉਦੋਂ ਨੌਕਰੀ ਕਰਦੇ ਸੀ ਉੱਥੇ? ਨਹੀਂ ਜੀ, ਰਿਟਾਇਰ ਹੋ ਕੇ ਆ ਗਏ ਸੀ। ਰਿਟਾਇਰ ਹੋ ਕੇ ਆ ਗਏ ਸੀ ਜਦੋਂ ਆਏ? ਰਿਟਾਇਰ ਹੋ ਕੇ ਆ ਗਏ। ਜਿਵੇਂ ਇੱਥੇ ਹੁਣ ਰਿਟਾਇਰਮੈਂਟ ਤੇ ਪੈਨਸ਼ਨ ਮਿਲਦੀ ਆ, ਉਹਨਾਂ ਨੂੰ ਮਿਲੀ ਸੀ ਪੈਨਸ਼ਨ? ਪੈਨਸ਼ਨ ਮਿਲਦੀ ਸੀ। ਅੱਛਾ, ਮਿਲੀ ਸੀ ਕਿ ਵਾਵਾ ਪੈਸੇ ਮਿਲੇ? ਫਿਰ 1 ਸਾਲ ਹੀ ਹੋਇਆ ਸੀ ਆਏ ਨੂੰ। ਅੱਛਾ, ਫਿਰ ਵਾਹਵਾ ਇੱਧਰ ਪੈਸੇ ਮਿਲੇ ਸੀ ਚਾਰਾਂ ਨੇ? ਨਹੀਂ ਪਤਾ ਨਹੀਂ ਪੈਸਿਆਂ ਪੂਸਿਆਂ ਦਾ ਵੀ ਮਿਲੇ ਕਿ ਨਹੀਂ ਮਿਲੇ। ਸਾਨੂੰ ਉਦੋਂ ਕਿਹੜੀ ਲੋੜ ਸੀ ਪੈਸੇ ਪੁੱਛਣ ਦੀ। ਉਮਰ ਥੋੜੀ ਸੀ ਨਾ। ਹਾਂ, ਅਸੀਂ ਫਿਰ ਸਾਹਿਬ ਉਸ ਨਾਲ ਪਿੰਡ 'ਚ ਆ ਗਏ ਤੇ ਉਹਨਾਂ ਨੇ ਐਲਾਨ ਕਰ ਦਿੱਤਾ। ਅਸੀਂ ਫਿਰ ਉੱਥੋਂ ਰਾਤ ਨੂੰ ਉਹਨਾਂ ਦੇ ਨਾਲ ਤੁਰ ਪਏ। ਅੱਛਾ, ਉਹਨਾਂ ਦੇ ਨਾਲ ਤੁਰ ਪਏ। ਰਾਤ ਬਾਰਿਸ਼ ਇੰਨੀ ਪਈ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਜ਼ਿੰਦਗੀ 'ਚ ਇੱਦਾਂ ਦੀ ਬਾਰਿਸ਼ ਨਹੀਂ ਦੇਖੀ, ਜਿਵੇਂ ਧਾਰਾਂ ਸਿੱਧੀਆਂ ਡਿੱਗਦੀਆਂ ਨੇ। ਕਿਸੇ ਦੇ 2 ਬੱਚੇ ਚੱਕੇ ਆ, ਕਿਸੇ ਦਾ 1 ਬੱਚਾ ਚੱਕਿਆ, ਕਿਸੇ ਕੋਲ ਲੀੜਾ ਹੈਗਾ, ਕਿਸੇ ਕੋਲ ਹੈ ਨਹੀਂ। ਅਸੀਂ ਇੱਕ ਬੀੜ ਸੀ, ਜੰਗਲ ਸੀ, 12-13 ਮੀਲ ਦਾ ਜੰਗਲ ਸੀ। ਉਹਦੇ ਵਿੱਚ ਅਸੀਂ ਇੱਕ ਗੁੱਠ ਪਾਰ ਕਰਕੇ ਨਾ ਤੇ ਅਗਾਂਹ ਨਿਕਲਣਾ ਸੀ। ਅਸੀਂ ਉਸ ਬੀੜ 'ਚ ਵੜ ਗਏ। ਸਾਨੂੰ ਪਤਾ ਨਹੀਂ ਲੱਗਾ ਵੀ ਅਸੀਂ ਕਿੱਧਰ ਗਏ ਹਾਂ ਅਤੇ ਕੀ ਹੋਇਆ ਅਤੇ ਕੀ ਨਹੀਂ। ਸਾਰੀ ਰਾਤ ਅਸੀਂ ਉਸ ਜੰਗਲ ਦੇ ਵਿੱਚ ਤੁਰੇ ਫਿਰਦੇ। ਬਾਰਿਸ਼ ਪੈਂਦੀ ਰਹੀ, ਕਦੇ ਐਂ ਨੂੰ ਨਿਕਲ ਗਏ, ਕਦੇ ਐਂ ਨੂੰ ਨਿਕਲ ਗਏ, ਕਦੇ ਐਂ ਨੂੰ ਨਿਕਲ ਗਏ। ਸਾਰੀ ਰਾਤ ਬਾਰਿਸ਼ ਜਿਹੜੀ ਉਹ ਪੈਂਦੀ ਰਹੀ। ਜਿਸ ਵੇਲੇ ਕੋਈ ਤੜਕੇ 3 ਦਾ ਟਾਈਮ ਹੋਇਆ ਨਾ, ਅਤੇ ਉਹ ਜਿਹੜੇ ਸਿਪਾਹੀ ਸੀ ਨਾ, ਉਹ ਕਹਿੰਦੇ ਯਾਰੋ ਕਿਸੇ ਕੋਲ ਕੋਈ ਲਾਈਟ ਲੂਟ ਹੈਗੀ ਆ। ਸਾਰੀ ਰਾਤ ਜੰਗਲ 'ਚ ਕਾਸੂ ਬੇਗੂ ਵਾਲਾ ਬੀੜ ਵੱਜਦਾ ਸੀ। ਸਾਰੀ ਰਾਤ ਇਹਦੇ ਵਿੱਚ ਲੰਘ ਗਈ ਸਾਡੀ। ਅਸੀਂ ਕਿਸੇ ਪਾਸੇ ਬਾਹਰ ਨਿਕਲਣਾ, ਕੋਈ ਲਾਈਟ ਮਾਰੋ, ਲਾਈਟ ਨਾਲ ਹੀ ਕੋਈ ਇਹ ਸਭ ਜਗ੍ਹਾ ਨਾ, ਜਿੱਦਾਂ ਹੁਣ ਆਪਾਂ ਬੈਠਕ 'ਚ ਉਤਰ ਕੇ ਆਏ ਹਾਂ ਅਤੇ ਬੈਠਕ 'ਚ ਸਾਨੂੰ ਪਤਾ ਵੀ ਆਹ ਥਾਂ ਨੀਵਾਂ ਵਾ। ਅਸੀਂ ਬਚਾ ਕੇ ਨਿਕਲਿਆ ਅਤੇ ਸਾਨੂੰ ਇਹ ਨਹੀਂ ਸੀ ਪਤਾ ਵੀ ਆਹ ਥਾਂ ਨੀਵਾਂ ਕਿ ਉੱਚਾ। ਮੈਂ ਡਿੱਗ ਪਿਆ, ਮੈਂ ਤੈਨੂੰ ਆਵਾਜ਼ ਨਹੀਂ ਮਾਰੀ ਵੀ ਇੱਥੇ ਨੀਵਾਂ ਥਾਂ ਵੱਜ ਕੇ ਉਹਦੇ ਵਿੱਚ ਡਿੱਗ ਕੇ ਸਾਰੇ ਫੇਰ ਨਿਕਲ। ਇੰਨੀ ਇਜਾਜ਼ਤ ਨਹੀਂ ਸੀ ਆਵਾਜ਼ ਮਾਰਨ ਦੀ, ਡਰਦੇ। ਜਿਸ ਵੇਲੇ ਤੜਕਾ ਲੋ ਨਮਾਜ਼ ਦਾ ਟਾਈਮ ਹੋਇਆ ਨਾ ਅਤੇ ਥੋੜ੍ਹੀ ਲੋ ਹੋਈ, ਅਤੇ ਉਹ ਜਿਹੜੇ ਸੀ ਨਾ ਸਿਪਾਹੀ, ਉਹ ਕਹਿੰਦੇ ਇੱਥੋਂ ਦੀ ਆਪਾਂ ਨਿਕਲ ਚੱਲਾਂਗੇ। ਨਿਕਲਣਾ ਸੀ ਕੀ ਆ, ਹਜੇ ਲਾਈਟ ਬਾਲ ਕੇ ਦੇਖੀ ਅਤੇ ਸਿੱਖਾਂ ਦਾ ਚੁਬਾਰਾ ਸੀ, ਉਸ ਚੁਬਾਰੇ ਦੇ ਵਿੱਚ ਉਹ ਬੈਠੇ ਸੀ। ਜਦੋਂ ਲਾਈਟ ਮਾਰੀ ਉਹਨਾਂ ਕਿਹਾ ਮੁਸਲੇ ਆ ਇੱਥੇ, ਸਾਨੂੰ ਮੁਸਲੇ ਸੱਦਦੇ ਸੀ। ਆਹ ਮੁਸਲੇ ਇੱਥੇ ਦੇ ਜਿਹਨਾਂ ਚਲੀਏ। ਉਹਨਾਂ ਦੀ ਇੱਕ ਨੰਗੀ ਜਿਹੀ ਗੱਡੀ ਸੀ, ਉਹਨਾਂ ਕੋਲ ਭਜਾ ਰੱਖੀ ਉਹਨਾਂ ਨੇ। ਜਦੋਂ ਲਾਈਟਾਂ ਸਾਨੂੰ ਦਿਸੀਆਂ ਤਾਂ ਸਿਪਾਹੀ ਕਹਿੰਦੇ ਵੀ ਇੱਕ ਕਰੀਰ ਸੀ, ਬਹੁਤ ਵੱਡਾ ਕਰੀਰ। ਉਸ ਕਰੀਰ ਦੇ ਵਿੱਚ ਅਸੀਂ ਵੜ ਗਏ। ਉਹ ਭੁੰਜੇ ਲੱਗਾ ਸੀ ਜ਼ਮੀਨ ਨਾਲ। ਕਹਿਣ ਲੱਗਾ ਇੱਥੇ ਬਹਿ ਜਾਓ, ਫਿਰ ਅੱਲਾ ਵਾਰਸਾ ਜਿੱਦਾਂ ਹੋਊ। ਉਹ ਸਾਥੋਂ ਇੰਨੀ ਕੁ ਵਾਰ, ਜਿੰਨੀ ਵਾਰ ਮੋਟਰਸਾਈਕਲ ਆਉਂਦਾ ਨਾ ਦੂਰ, ਇੰਨੀ ਵਾਰ ਉਹ ਖੜੋ ਗਿਆ ਅਤੇ ਬਾਰਿਸ਼ ਫਿਰ ਸ਼ੁਰੂ ਹੋ ਗਈ। ਬਾਰਿਸ਼ ਫਿਰ ਸ਼ੁਰੂ ਹੋ ਗਈ। ਉਹਨਾਂ ਨੇ ਕਿਹਾ ਕਿੱਥੇ ਇੱਥੇ ਮੁਸਲੇ ਸਹੁਰਿਆ, ਸਾਰੀ ਰਾਤ ਬਾਰਿਸ਼ ਪੈਂਦੀ ਰਹੀ ਹੈ, ਇੱਥੇ ਮੁਸਲੇ ਕਿੱਥੋਂ ਆਏ। ਸਾਨੂੰ ਗੱਲਾਂ ਸੁਣਦੀਆਂ ਸੀ, ਲੇਕਿਨ ਉਹਨਾਂ ਨੂੰ ਨਹੀਂ ਪਤਾ ਲੱਗਾ। ਅਖੀਰ ਥੋੜ੍ਹੀ ਬਾਤ ਨੇ ਉਹ ਸਾਲੇ ਲਿਆ ਸਾਲਿਆ ਇੱਥੇ ਮੁਸਲਮਾਨ ਕਿੱਥੇ, ਉਹ ਭੈਣ ਚੋਦਾ। ਇਹ ਤਾਂ ਇਹਨਾਂ ਦੀ ਬੋਲੀ ਹੈ ਨਾ, ਮਾੜੀ ਮੋਟੀ ਗਾਲ ਕੱਢ ਗਾਲਾਂ ਗੂਲਾਂ ਕੱਢ ਕੇ ਉਹਨਾਂ ਦਾ ਅੱਲਾ ਭਲਾ ਕਿਤੇ ਕੋਈ ਸਾਡੇ ਅਸੀਂ ਬਚੇ ਸੀਗੇ, ਬਚਣਾ ਸੀ। ਉਹ ਪਿੱਛੇ ਵਾਪਸ ਚਲੇ ਗਏ। ਉਹ ਕੋਈ ਗੱਲਬਾਤ ਨਹੀਂ ਹੋਈ, ਵਾਪਸ ਚਲੇ ਗਏ। ਦਿਨ ਚੜ੍ਹ ਆਇਆ ਹੁਣ? ਦਿਨ ਚੜ੍ਹ ਆਇਆ। ਜਦੋਂ ਦਿਨ ਚੜ੍ਹਿਆ, ਰਾਤ ਦੀ ਸੁਰਤ ਮਾਰੀ ਬਾਰਿਸ਼ ਨੇ। ਉਹ ਸਵੇਰੇ ਦਿਨ ਹੋਇਆ ਨਾ ਅਤੇ ਅਸੀਂ ਉੱਧਰ ਨੂੰ ਚਲੇ ਗਏ। ਉਹ ਕਹਿੰਦਾ ਵੀ ਆਹ ਪਿੰਡ ਚੱਲਦੇ ਹਾਂ। ਉਹ ਪਿੰਡ ਅਸੀਂ ਹੋਰ ਜਾਣਾ ਸੀ, ਚਲੇ ਅਸੀਂ ਉਹਨਾਂ ਦੇ। ਉਹ ਜਿਹੜਾ ਸਿੱਖਾਂ ਦਾ ਪਿੰਡ ਸੀ ਨਾ, ਥੋੜ੍ਹੀ ਵਾਟ ਰਹਿ ਗਈ, ਐਵੇਂ ਮੁਰੱਬਾ ਕਿ ਜਿੰਨੀ ਕੁ ਵਾਟਾ ਪੁਲੀ ਹੈ, ਇੰਨੀ ਕੁ ਜਗ੍ਹਾ 'ਤੇ ਰਹਿ ਗਈ। ਅਤੇ ਉਹ ਜਿਹੜਾ ਸਿਪਾਹੀ ਸੀ ਨਾ ਸਾਡੇ ਨਾਲ, ਉਹ ਕਹਿੰਦਾ ਉਹ ਆਪਾਂ ਤਾਂ ਬਿਮਾਰੇ ਆ ਗਏ, ਬਿਮਾਰੇ ਪਿੰਡ ਆ ਇਹ ਸਿੱਖਾਂ ਦਾ ਸਾਰਾ। ਇਹ ਰਾਤ ਜਿਹੜੇ ਆਏ ਸੀ ਗੱਡੀ ਲੈ ਕੇ, ਉਹ ਵੀ ਉੱਥੇ ਹੈ। ਆਪਾਂ ਤਾਂ ਮੈਂ ਮਾਰ ਦੇਣਗੇ। ਫਿਰ ਭੱਜ ਪਏ ਸੀ ਪਿੱਛੇ ਨੂੰ, ਨੱਠ ਕੇ। ਫਿਰ ਉਹ ਜੰਗਲ ਟਾਈਮ ਉਦੋਂ ਦਿਨ ਚੜ੍ਹਿਆ ਸੀ? ਚੜ੍ਹਿਆ ਸੀ, ਦਿਨ ਚੜ੍ਹਿਆ ਸੀ, ਬਾਰਿਸ਼ ਵੀ ਰੁਕ ਗਈ ਸੀ। ਅਤੇ ਉਹ ਪਿੰਡ 'ਚੋਂ ਨਾ ਕੋਈ ਬੰਦੇ ਨੇ ਤੁਹਾਨੂੰ ਵੇਖਿਆ ਬਾਹਰ ਨਿਕਲੇ? ਜਿਵੇਂ 1 ਮੁਰੱਬਾ ਦੂਰ ਸੀ ਨਾ, ਕੋਈ ਨਹੀਂ ਉੱਥੇ ਸਾਨੂੰ ਟੱਕਰਿਆ ਕੋਈ ਨਹੀਂ। ਅਸੀਂ ਨੱਸ ਕੇ ਆ ਕੇ ਉਸੇ ਬੀੜ ਦੇ ਵਿੱਚ ਵੜ ਗਏ। ਉਸ ਬੀੜ ਦੇ ਵਿੱਚ ਜਿਸ ਵੇਲੇ ਵੜ ਗਏ ਨਾ, ਅਤੇ ਫਿਰ ਥੋੜ੍ਹੀ ਦੇਰ ਬਾਅਦ ਨਾਲ ਸੋਚ ਕੇ ਫਿਰ ਨਿਕਲੇ। ਉਹ ਗੁਲਾਮੀ ਵਾਲਾ ਪਿੰਡ ਸੀ, ਗੁਲਾਮੀ ਵਾਲਾ ਉਹਦਾ ਨਾਂ ਸੀ, ਜਿੱਥੇ ਅਸੀਂ ਜਾਣਾ ਸੀ। ਉਹ ਪਿੰਡ ਮੁਸਲਮਾਨਾਂ ਦਾ ਸੀ। ਉੱਥੇ ਚਲੇ ਗਏ। ਉੱਥੇ ਜਾ ਕੇ ਤਾਂ ਉੱਥੇ ਰਿਸ਼ਤੇਦਾਰ, ਇਹਨਾਂ ਨੂੰ ਪਤਾ ਨਹੀਂ ਉਹ ਰਿਸ਼ਤਾ ਕੀ ਸੀ, ਉਹ ਰਿਸ਼ਤੇਦਾਰ ਨੂੰ ਵੀ ਨਾਲ ਲੈ ਲਿਆ। ਰਾਤ ਉੱਥੇ ਰਹੇ। ਕਿੰਨੇ ਕੁ ਬੰਦੇ ਸੀ ਤੁਸੀਂ? ਅਸੀਂ 70-75 ਬੰਦੇ ਸੀ, ਜਿਹੜੇ ਬਾਹਰੋਂ ਆਏ। ਅਤੇ ਪਿੰਡ ਦਾ ਫਿਰ ਬੈਠਾ ਪਿੰਡ ਹੈਗਾ ਸੀ। ਉਹ ਜਿਹੜੇ ਉੱਥੋਂ ਆਏ ਨੇ ਉਹ ਨਾਲ ਸਾਡੇ। ਇਹ ਤਾਂ ਫਿਰ ਕਹਾਣੀ ਹੋ ਗਈ ਇੱਥੇ ਖਤਮ।
ਹੁਣ ਪਿੱਛੋਂ ਕਹਾਣੀ ਫੇਰ ਤੁਰਨੀ ਹੈ ਕਿ ਉਹ ਪਿੰਡ ਦਾ ਕੀ ਬਣਿਆ, ਕਿਹੜੇ ਦਾ? ਜਿਹਦਾ ਐਲਾਨ ਕੀਤਾ ਸੀ ਵੀ ਸਵੇਰ ਨੂੰ ਇਹਨੂੰ ਘੇਰਾ ਪੈ ਜਾਣਾ। ਉਹ ਇੱਕ ਬਾਬਾ ਸੀ ਛੋਟਾ ਜਿਹਾ, ਯਾਨੀ ਜਿਹੜਾ ਤੁਹਾਡਾ ਪਿੰਡ ਸੀ, ਜਿਹੜਾ ਪਿੱਛੇ? ਸਾਡਾ ਪਿੰਡ ਨਹੀਂ, ਜਿਹੜਾ ਰਾਈਆਂ ਦੀ ਰਾਤ ਅਸੀਂ ਰਹਿ ਗਏ ਸੀ ਹਾਂ ਬਾਰਿਸ਼ ਵਿੱਚ, ਉਥੋਂ ਉਹਨਾਂ ਨੇ ਐਲਾਨ ਕਰਤਾ ਵੀ ਸਵੇਰ ਨੂੰ ਇਹਨੂੰ ਘੇਰਾ। ਹਾਂ, ਉਹ ਫੌਜ ਤੁਹਾਡੇ ਉਸ ਫੌਜੀਆਂ ਨੇ ਆਣ ਕੇ ਕੀਤਾ ਸੀ। ਹਾਂ, ਵੀ ਸਵੇਰ ਨੂੰ ਇਹਨੂੰ ਘੇਰਾ ਪੈ ਜਾਣਾ। ਫਿਰ ਉਹ ਰਾਤ ਜਿਸ ਵੇਲੇ ਪਈ ਤੇ ਰਾਤ ਲੰਘ ਗਈ, ਸਵੇਰ ਨੂੰ ਠੀਕ 7 ਵਜੇ ਉਹਨਾਂ ਨੂੰ ਘੇਰਾ ਪੈ ਗਿਆ। ਸਿੱਖਾਂ ਨੇ ਆਲਾ ਦੁਆਲਾ ਪਿੰਡ ਦਾ ਰੋਕ ਲਿਆ, ਰੋਕ ਕੇ ਉਹਨਾਂ ਨੇ ਕੰਮ ਸ਼ੁਰੂ ਕਰਤਾ, ਬਸ ਮਾਰੀ ਗਏ। ਇੱਕ ਬੰਦੇ ਦੇ ਕੋਲ ਇੱਕ ਤਲਵਾਰ ਹੈ ਤੇ ਬੰਦਾ 100 ਦੇ ਅੱਗੇ ਖੜਾ, ਉਹ ਇਕੱਲਾ ਹੀ ਕਤਲ ਕਰ ਦਿੱਤਾ। ਕੋਈ ਸ਼ੈ ਖੁਦਾ ਦੀ ਹੈ ਹੀ ਨਹੀਂ ਸੀ, ਮੁਸਲਮਾਨ ਐਡੇ ਕਮਜ਼ੋਰ ਤਾਂ ਨਹੀਂ ਸੀ ਵੀ ਉਹਨਾਂ ਤੋਂ ਮਾਰ ਖਾ ਲੈਂਦੇ। ਸਾਡੇ ਕੋਲ ਹੀ ਕੋਈ ਸ਼ੈ ਖੁਦਾ ਦੀ ਨਹੀਂ। ਬਾਜੀ ਉਹ ਫਿਰ ਹੋ ਗਿਆ ਕੰਮ ਸ਼ੁਰੂ। ਇੱਕ ਮੌਲਵੀ ਦਾ ਭਾਈ ਸੀ, ਉਹਦੀਆਂ 3-4 ਬੱਚੀਆਂ ਸੀ। ਫਿਰ ਇੱਜ਼ਤਾਂ ਨੂੰ ਵੀ ਖੋਣ ਲੱਗ ਪਏ ਨਾ, ਕੁੜੀਆਂ ਧੋਣ ਲੱਗ ਪਏ। ਕੁੜੀਆਂ ਕਈ ਧੂ ਕੇ ਲੈ ਗਏ। ਉਹ ਜਿਹੜੀਆਂ ਬੱਚੀਆਂ ਸੀ ਉਹਨਾਂ ਨੇ ਕਿਹਾ ਵੀ ਬਾਬਾ ਸਾਨੂੰ ਨਾ ਇਹਦੇ ਨਾਲ ਮੌਤ ਮਨਜ਼ੂਰ ਆ, ਸਾਨੂੰ ਜ਼ਿੰਦਗੀ ਨਹੀਂ ਚਾਹੀਦੀ, ਸਾਨੂੰ ਤੂੰ ਆਪਣੇ ਹੱਥ ਨਾਲ ਕਤਲ ਕਰ ਦੇ। ਉਹਨੇ ਫਿਰ ਲੈ ਕੇ ਛੁਰੀ ਆਪਣੀਆਂ 3-4 ਧੀਆਂ ਕਤਲ ਕਰ ਦਿੱਤੀਆਂ। ਓਹੋ, ਆਪਣੇ ਹੱਥੀਂ ਵੱਢਤੀਆਂ? ਆਪਣੇ ਹੱਥੀਂ ਕਤਲ ਕਰ ਦਿੱਤੀਆਂ, ਛੁਰੀ ਫੇਰਤੀ। ਉਹਨੇ ਕਿਹਾ ਬਸ ਸਾਡਾ ਕੋਈ ਇਤਰਾਜ਼ ਨਹੀਂ ਹੋਊਗਾ ਤੇਰੇ ਨਾਲ ਕਿ ਤੂੰ ਸਾਨੂੰ ਕਿਉਂ ਮਾਰਿਆ, ਪਰ ਸਾਡੀ ਇਹ ਕਾਫਰਾਂ ਤੋਂ ਜਾਨ ਛੁਡਾ ਦੇ। ਉਹਨੇ ਫਿਰ ਇਹ ਕੀਤਾ। ਇੱਕ ਬਾਬਾ ਜਿਹੜਾ ਸੀ, ਜਿਹਦੇ ਪੁੱਤ 6 ਸੀ, ਉਹ ਸਾਨੂੰ ਰੋਟੀ ਟੁੱਕ ਵੀ ਖਿਲਾਉਂਦੇ ਸੀ, ਆਏ ਗਏ ਦੀ ਖਿਦਮਤ ਕਰਦੇ। ਉਹਨਾਂ ਨੇ ਮਾਰ ਕੇ ਉਹਨਾਂ ਨੇ ਢੇਰੀ ਲਾਤੀ ਸਾਹਮਣੇ, ਬਾਬੇ ਦੇ ਮਾਰ ਕੇ ਢੇਰੀ ਲਾਤੀ। 6 ਪੁੱਤਰ ਹੀ ਉਹਦੇ? 6 ਪੁੱਤਰ ਉਹਦੇ, ਢੇਰੀ ਲਾਤੀ। ਸਾਨੂੰ ਉਹ ਬਾਬਾ ਫਿਰ ਹੈਡ 'ਤੇ ਮਿਲਿਆ। ਅਸੀਂ ਤਾਂ ਪਿੱਛੇ ਆ ਗਏ ਸੀ ਨਾ, ਉਹ ਬਾਬਾ ਸਾਨੂੰ ਹੈਡ 'ਤੇ ਮਿਲਿਆ। ਉਸ ਬਾਬੇ ਨੂੰ ਪੁੱਛਿਆ ਵੀ ਕੀ ਹਾਲਾਤ ਰਿਹਾ ਉੱਥੇ? ਉਹਨੇ ਕਿਹਾ ਕਿ ਹਾਲਾਤ ਆ ਮੇਰੇ ਤਲਵਾਰ ਵੱਜੀ, ਦੇਖ ਲਓ। ਉਹਦੀ ਤਲਵਾਰ ਮਾਰੀ, ਇੱਥੇ ਕੱਟਿਆ ਨਹੀਂ ਸੀਗਾ, ਅਤੇ ਐਂ ਜਦੋਂ ਤੁਰਦਾ ਸੀ ਨਾ ਤੇ ਥੱਲੇ ਸਿਰ ਡਿੱਗਦਾ ਸੀ। ਕਹਿੰਦਾ ਮੈਂ ਰੋੜੇ ਮਾਰੇ, ਮੈਂ ਉਹਨਾਂ ਦੇ ਇੱਟਾਂ ਮਾਰੀਆਂ, ਮੈਂ ਉਹਨਾਂ ਨੂੰ ਗਾਲਾਂ ਕੱਢੀਆਂ ਵੀ ਭੈਣ ਚੋਦੋ ਤੁਸੀਂ, ਹੁਣ ਮੈਂ ਕੀ ਜਾਣਾ ਉੱਥੇ ਪਾਕਿਸਤਾਨ 'ਚ, ਮੈਂ ਕੀ ਲੈ ਕੇ ਜਾਣਾ? ਉਹ ਕਹਿੰਦੇ ਤੂੰ ਦੱਸੇਗਾ ਕੀ ਉੱਥੇ ਜਾ, ਦੱਸੇਗਾ ਨਾ ਵੀ ਮੈਂ ਪਾਕਿਸਤਾਨ 'ਚ ਆਇਆ। ਉਹ ਵੀ ਕੰਮ ਹੋ ਗਿਆ। ਉਹ ਬੱਚਾ ਨਹੀਂ ਉੱਥੋਂ ਬਚਿਆ, ਸਭ ਉਹਨਾਂ ਨੇ ਸਾਰੇ ਕਤਲ ਕਰ ਦਿੱਤੇ। ਇਹ ਤਾਂ ਕਹਾਣੀ ਮੁੱਕ ਗਈ ਇੱਥੇ। ਅੱਗੇ ਸੀ ਜੇ ਪਾਕਿਸਤਾਨ 'ਚ ਨਹੀਂ ਆਏ। ਇੱਕ ਮੁਕਤਸਰ ਦਾ ਕਾਫਲਾ ਸੀ, ਉਹ ਮੁਕਤਸਰ ਦਾ ਕਾਫਲਾ ਉਹ 5-7 ਜ਼ਿਲ੍ਹਿਆਂ ਦਾ ਸੀ ਪਿੱਛੋਂ, ਕਰਨਾਲ, ਪਾਣੀਪਤ, ਕਰਨਾਲ, ਨਗੌਰ, ਹਿਸਾਰ, ਬੀਕਾਨੇਰ ਵਗੈਰਾ, ਇੱਦਾਂ ਦੇ ਕਈ ਜ਼ਿਲ੍ਹਿਆਂ ਰਲ ਕੇ ਉਹ ਜਿੱਦਾਂ ਤੁਰਿਆ ਆਉਂਦਾ ਸੀ ਉੱਦਾਂ ਤੁਰਿਆ ਨਾਲ ਜਿਹੜੇ ਜਿੱਥੋਂ ਲੰਘਦੇ ਉਹ ਨਾਲ ਰਲਦੇ ਜਾਂਦੇ, ਪਿੰਡ ਦੇ ਰਲ ਜਾਂਦੇ ਸੀ। ਉਹਦੀ ਲੰਬਾਈ 12 ਮੀਲ ਹੋ ਗਈ, ਇੰਨੀ ਹੋ ਗਈ ਉਸ ਕਾਫਲੇ ਦੀ। 12 ਮੀਲ ਲੰਬਾਈ? 12 ਮੀਲ ਉਹਦੀ ਲੰਬਾਈ ਸੀ। ਸਾਡੇ ਤੋਂ ਇੱਕ ਦਿਨ ਅੱਗੋਂ ਉਹ ਲੰਘਣਾ ਸੀ ਕਾਫਲਾ, ਅਸੀਂ ਉਸ ਕਾਫਲੇ ਨਾਲ ਰਲਣਾ ਸੀ, ਲੇਕਿਨ ਨਾ ਅਸੀਂ ਰਲ ਸਕੇ, ਸਾਡੀ ਦੇਰ ਹੋ ਗਈ। ਉਹ ਫਿਰ ਉਹਨਾਂ ਨੇ, ਸਿੱਖਾਂ ਨੇ ਨਾ ਘੇਰਾ ਪਾ ਲਿਆ ਉਹਨੂੰ, ਉਸ ਕਾਫਲੇ ਨੂੰ ਵਿਚਾਲਿਓਂ ਅੱਧਾ ਗਾਂਹ ਨੂੰ ਕਰ ਲਿਆ, ਅੱਧਾ ਪਿਛਾਂਹ ਨੂੰ, ਅੱਧਿਆਂ ਨੇ ਐਨ ਮੂੰਹ ਕਰ ਲਿਆ, ਅੱਧਿਆਂ ਨੇ ਐਨ ਮੂੰਹ ਕਰ ਲਿਆ। ਉਹ 12 ਮੀਲ ਦਾ ਕਾਫਲਾ ਖਤਮ ਕਰਤਾ। ਅਸੀਂ ਜਿਸ ਵੇਲੇ ਉੱਥੋਂ ਲੰਘੇ ਆ ਨਾ ਤਾਂ ਅਸੀਂ ਲਾਸ਼ਾਂ 'ਤੇ ਪੈਰ ਰੱਖ ਕੇ ਲੰਘੇ। ਉਹ ਸਾਰੇ 12 ਮੀਲ ਦਾ ਕਾਫਲਾ ਵੱਢ ਛੜੇ ਉਹਨਾਂ ਸਾਰੇ? ਇੱਕ ਨਹੀਂ, ਇੱਕ ਜੀ ਨਹੀਂ ਬਚਿਆ ਸੀ ਉੱਥੇ। ਕੋਈ ਪਤਾ ਨਹੀਂ ਲੱਗਿਆ ਵੀ ਕਿੱਥੇ, ਕੋਈ ਲਾਸ਼ਾਂ ਹੀ ਲਾਸ਼ਾਂ ਪਈਆਂ ਸੀ ਸੜਕ 'ਤੇ, ਕੋਈ ਪਤਾ ਨਹੀਂ ਲੱਗਦਾ ਸੀ ਵੀ ਕਿੱਥੇ ਪੈਰ ਰੱਖਣ ਨੂੰ ਜੀ ਥਾਂ ਨਹੀਂ ਸੀਗਾ। ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਆਏ ਤੁਸੀਂ? ਉੱਤੋਂ ਦੀ ਲੰਘੇ। ਆਪੋ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀ, ਦਿਲੋਂ ਫਿਕਰ ਹੰਦੇਸ਼ਾ ਕੱਢ ਬਹਿੰਦੇ ਸੀ। ਐਸੀ ਉੱਠੀ ਟੀਮ ਗੰਦੀ ਇਹਨਾਂ ਕੀਤੀ ਬਹੁਤ ਮੰਦੀ, ਸਿੱਖਾਂ ਬਾਲਿਆ ਭਮੂਕਾ ਅੱਗ ਦਾ, ਕਿਸੇ ਦੀ ਲੱਗੀ ਕੌਣ ਜਾਣਦਾ, ਸੱਟ ਆਪਣੇ ਲੱਗੇ ਤੇ ਪਤਾ ਲੱਗਾ। ਬਿਲਕੁਲ, ਕਿਸੇ ਦੀ ਲੱਗੀ ਨੂੰ ਕੀ ਕੋਈ ਜਾਣਦਾ। ਜੋ ਕੁਛ ਸਾਡੇ ਨਾਲ ਹੁੰਦਾ ਆਇਆ ਤੇ ਅਸੀਂ ਦੇਖਦੇ ਆਏ। ਉਹ 12 ਮੀਲ, ਇੱਕ ਮੇਰੀ ਮਾਸੀ ਦਾ ਪੁੱਤ ਉੱਥੇ ਮਾਰਿਆ ਗਿਆ, ਉਹ ਅੱਗੇ ਲੰਘ ਗਏ ਸੀ। 1-2 ਧੀਆਂ ਸੀ, ਉਹ ਮਾਰੀਆਂ ਗਈਆਂ। ਅਸੀਂ ਹਜੇ ਪਿੱਛੇ ਰਹਿ ਗਏ ਸੀ, ਅਸੀਂ ਵੀ ਰਗੜੇ ਜਾਣਾ ਸੀ। ਅਸੀਂ ਤਾਂ ਫਿਰ ਲਾਸ਼ਾਂ ਦੇ ਉੱਤੋਂ ਦੀ ਪੈਰ ਰੱਖ ਕੇ ਤੇ ਲੰਘ ਗਏ। ਕੁਛ ਪਿਛਾਂਹ ਨੂੰ ਰਹਿ ਗਏ, ਕੁਛ ਗਾਂਹ ਨੂੰ ਰਹਿ ਗਏ। ਉੱਥੋਂ ਫਿਰ ਜਿਹੜਾ ਇਹ ਕਹਾਣੀ ਇੱਥੇ ਖਤਮ ਹੋ ਗਈ। ਇੱਥੇ ਸੇ ਅੱਗੋਂ ਪਾਕਿਸਤਾਨ ਆ ਗਿਆ। ਲਾਸ਼ਾਂ 'ਚ ਤਾਂ ਨਹੀਂ ਸੀ ਕੋਈ ਬੰਦਾ ਤੁਹਾਨੂੰ ਜਿੰਦਾ ਕੋਈ ਨਜ਼ਰ ਆਇਆ, ਕੋਈ ਮਾਈ? ਉਹ ਸਾਡੇ ਅੱਗੇ ਲੈ ਗਏ। ਇਹ ਬਲੋਚਿਸਤਾਨ ਦੇ ਲੋਕ ਜਿਹੜੇ ਨਾ, ਇਹ ਜਾਂਦੇ ਸੀ, ਪਤਾ ਨਹੀਂ ਹੁਣ ਤੋਂ ਚੰਗੇ ਆ ਕਿ ਮਾੜੇ ਆ।
ਇਹ ਬਲੋਚਿਸਤਾਨ ਦੇ ਲੋਕ ਜਾਂਦੇ ਸੀ ਤੇ ਇਹਨਾਂ ਦੇ ਕੋਲ ਟਰੱਕ ਵੀ ਹੁੰਦਾ ਸੀ, ਅਸਲਾ ਵੀ ਹੁੰਦਾ ਸੀ, ਇਹਨਾਂ ਤੋਂ ਡਰਦੇ ਵੀ ਸੀ। ਜਿਹੜਾ ਕੋਈ ਸਿੱਖ ਆ, ਜਿਹਦੀ ਕੋਈ ਮਾੜੀ ਮੋਟੀ ਜਾਨ ਹੈਗੀ ਆ, ਉਹ ਟਰੱਕ 'ਚ ਪਾ ਕੇ ਲਿਆ ਕੇ ਲਾਹੌਰ ਛੱਡ ਦਿੰਦੇ ਸੀ। ਫਿਰ ਇੱਕ ਮੇਰੇ ਬਾਪ ਦਾ ਨਾਨਕੇ ਸੀ, ਤਲਵੰਡੀ ਪਿੰਡ ਸੀ, ਚੌਧਰੀਆਂ ਵਾਲੀ ਤਲਵੰਡੀ ਵੱਜਦੀ ਸੀ। ਉਹ ਬੜੇ ਤਕੜੇ ਬੰਦੇ ਸੀ, ਮੁਸਲਮਾਨ ਸੀ, ਤਕੜੇ। ਉਹਨਾਂ ਨੇ ਹਥਿਆਰ ਨਹੀਂ ਦਿੱਤੇ ਸੀ, ਗੌਰਮੈਂਟ ਨੂੰ ਉਹਨਾਂ ਨੇ ਹਥਿਆਰ ਨਹੀਂ ਦਿੱਤੇ। ਉਹ ਪੈ ਗਏ ਉਹਨਾਂ ਨੂੰ, ਕੁੜੀ ਜਾਵੇ ਮਾਰ ਦਿਆਂਗੇ ਤੁਹਾਨੂੰ। ਉਹਨਾਂ ਦਾ ਫਿਰ ਪਹਿਲੇ ਦਿਨ ਉਹਨਾਂ ਨੇ ਹਮਲਾ ਕੀਤਾ, 250 ਸਿੱਖ ਨੇ। 500-700 ਸਿੱਖ ਤਾਂ ਜ਼ਿਆਦਾ ਸੀ, ਉਹਨਾਂ ਨੇ 250 ਸਿੱਖ ਮਾਰਿਆ ਮੁਸਲਮਾਨਾਂ ਨੇ, ਅਤੇ ਕੋਈ 5-7 ਬੰਦੇ ਇਹਨਾਂ ਦੇ ਵੀ ਸ਼ਹੀਦ ਹੋ ਗਏ। ਉਹਨਾਂ ਉੱਤੇ ਸਿੱਖਾਂ ਨੂੰ ਗੁੱਸਾ ਬੜਾ ਸੀ। ਗੁੱਸਾ ਉਹਨਾਂ ਨੂੰ ਇਹ ਸੀ, ਆ ਜਿਹੜੀਆਂ ਰਾਮ ਗਊਆਂ ਨਹੀਂ ਛੱਡਦੇ, ਤੁਸੀਂ ਤਾਂ ਖਬਰ ਜਾਣਦੇ ਨੇ ਰਾਮ ਗਊਆਂ ਨੂੰ ਕਿ ਨਹੀਂ, ਆ ਗਾਈਆਂ ਅੱਲਾ ਵਾਸਤੇ ਛੱਡ ਦਿੰਦੇ, ਉਹ ਛੱਡ ਦਿੰਦੇ ਸੀ। ਅਤੇ ਉਹ ਕੁੜੀਆਂ ਵੀ ਫਸਲ ਖਾ ਕੇ ਬੜੀਆਂ ਮੋਟੀਆਂ ਹੋਈਆਂ ਹੁੰਦੀਆਂ, ਅਤੇ ਉਹ ਇਹਨੂੰ ਮਾਂ ਸੱਦਦੇ। ਅਤੇ ਮੁਸਲਮਾਨਾਂ ਦੇ ਮੁੰਡਿਆਂ ਨੇ ਰਾਤ ਨੂੰ ਜਾਣਾ, ਲੱਜਾਂ ਲੈ ਜਾਣੀਆਂ, ਰੱਸੇ ਲੈ ਜਾਣੇ, ਲਿਜਾ ਕੇ ਤੋਂ ਗਾਈਆਂ ਫੜ ਲੈਣੀਆਂ, ਫੜ ਕੇ ਲਿਆ ਕੇ ਅਤੇ ਹਲਾਲ ਕਰਕੇ ਖਾ ਜਾਣੀਆਂ। ਚੰਗਾ ਹਮਲਾ ਉਹਨਾਂ ਨੇ ਕੀਤਾ, 250 ਸਿੱਖ ਮਾਰਿਆ ਇਹਨਾਂ ਨੇ। ਜਿਸ ਵੇਲੇ ਮਾਰਿਆ ਫਿਰ ਨੱਸ ਗਏ। ਕੋਈ 5-7-10 ਬੰਦੇ ਇੱਧਰੋਂ ਵੀ ਸ਼ਹੀਦ ਹੋ ਗਏ। ਅਗਲੇ ਦਿਨ ਫੇਰ ਪੈ ਗਏ, ਫਿਰ ਵੀ 200-250 ਉਹਨਾਂ ਨੇ ਸਿੱਖ ਮਾਰਿਆ, ਫਿਰ ਭੱਜ ਗਏ। ਤੀਸਰੀ ਵਾਰੀ ਫਿਰ ਉਹਨਾਂ ਦੀ ਪੇਸ਼ਨੀ ਗਈ, ਮਿਲਟਰੀ ਲੈਣ ਦੀ। ਉਹਨਾਂ ਦੀ ਹਕੂਮਤ ਉਹਨਾਂ ਦੀ ਸੀ, ਉਹਨਾਂ ਨੇ ਲਿਆ ਕੇ ਥਾਂ ਥਾਂ ਮਸ਼ੀਨਾਂ ਬੀੜਤੀਆਂ। ਅਤੇ ਇਹਨਾਂ ਨੇ ਜਿਹੜੇ ਸੀ ਨਾ ਛੋਟੇ ਮੋਟੇ ਬੰਦੇ, ਕੋਈ ਬੱਚੇ, ਬੁੜੀਆਂ, ਔਰਤ ਹਵੇਲੀਆਂ 'ਚ ਵਾੜ ਕੇ ਨਾ, ਅਤੇ ਉਹ ਬੰਦ ਕਰਦੇ ਵੀ ਇੱਥੇ ਵਾੜ ਦਿਓ ਇਹਨਾਂ ਨੂੰ, ਆਪਾਂ ਲੜਾਂਗੇ, ਇਹਨਾਂ ਨੇ ਕਿਹੜਾ ਲੜਨਾ। ਜਦ ਨੂੰ ਆ ਗਏ, ਉਹਨਾਂ ਨੇ ਜਿਸ ਹਵੇਲੀ ਦੇ ਵਿੱਚ, ਉਹ ਸਾਡੇ ਮਾਮੂ ਦਾ ਪੁੱਤ ਸੀ, ਸਾਡੇ ਵਾਲਦ ਦਾ, ਉਹ 70-75 ਜੀ ਸੀ, ਉਹਨਾਂ 'ਚੋਂ ਕੋਈ ਨਹੀਂ ਆਇਆ। ਇੱਕ ਬੰਦਾ ਆਇਆ ਸੀ, ਉਹਨੇ ਫਿਰ ਗੱਲਾਂ ਸੁਣਾਈਆਂ ਵੀ ਅਸੀਂ, ਉਹ ਮੁੰਡੇ ਦੇ ਇੱਥੇ 5 ਬਰਛੇ ਵੱਜੇ ਸੀ, ਇੱਕ ਬਾਂਹ 'ਤੇ, ਉਹ ਮੇਰਾ ਹਾਣੀ ਸੀ, 5 ਬਰਛੇ ਵੱਜੇ, ਇੱਕ ਆ ਧੌਣ ਤਲਵਾਰ ਇੱਥੇ ਵੱਜੀ, ਅਤੇ ਇੱਕ ਆ ਇੱਥੇ ਬਰਛਾ ਢਿੱਡ 'ਚ ਮਾਰਿਆ। ਮੈਂ ਕਿਹਾ ਸਫਦਰ 'ਚ ਤੂੰ ਜਦੋਂ ਉੱਥੇ, ਕਹਿੰਦਾ ਯਾਰ ਹਵੇਲੀ ਸੀ ਬਹੁਤ ਵੱਡੀ। ਇਹ ਮੈਂ ਸੁਣੀ ਗੱਲ, ਹਵੇਲੀ ਬਹੁਤ ਵੱਡੀ ਸੀ, ਉਹਦੇ ਵਿੱਚ ਅਸੀਂ ਕੋਈ 700-800 ਜੀ ਸੀ। ਅਤੇ ਜਦੋਂ ਉਹਨਾਂ ਨੇ ਆ ਕੇ ਤਾਕ ਤੋੜਿਆ ਨਾ, ਤਖਤਾ ਭੰਨ ਕੇ ਦੇ ਵਿੱਚ ਵੜ ਗਏ, ਅਤੇ ਮੈਂ ਕਹਿੰਦਾ ਦਵਾ ਉਹ ਤਖਤੇ ਦੇ ਉਹਲੇ ਹੋ ਗਿਆ। ਉਹ ਮੈਨੂੰ ਹੀ ਸ਼ੁਰੂ ਹੋ ਗਿਆ, ਕੁੜੀ ਆ, ਕਹਿੰਦਾ ਮੇਰੇ ਜਦੋਂ ਮੇਰੇ ਬਰਛਾ ਮਾਰੇ ਨਾ, ਤਾਂ ਮੈਂ ਅੱਗੇ ਬਾਂਹ ਕਰ ਲਿਆ। ਜਦੋਂ ਮਾਰੇ ਨਾ ਬਰਛਾ, ਉਹਨੇ 5 ਬਰਛੇ ਮਾਰੇ ਮੇਰੇ। ਜਿਸ ਵੇਲੇ ਕਹਿੰਦਾ ਭੋਰਾ ਜਿੰਨਾ ਮੁਸਲਾ, ਕੁੜੀ ਆ ਵਾਏ, ਇਹ ਨਹੀਂ ਡਿੱਗਦਾ। ਫਿਰ ਉਹਨੇ ਆ ਮੇਰੇ ਮਾਰੀ ਆ, ਇੱਥੇ ਢਿੱਡ 'ਚ ਬਰਛਾ ਮਾਰਿਆ। ਫਿਰ ਕਹਿੰਦਾ ਆਹ ਤਲਵਾਰ ਮਾਰੀ ਉਹਨੇ, ਫਿਰ ਮੈਂ ਡਿੱਗ ਪਿਆ। ਮੈਂ ਕਿਹਾ ਫਿਰ ਤੈਨੂੰ ਕੀ ਮਹਿਸੂਸ ਹੋਇਆ ਤੂੰ? ਕਹਿੰਦਾ ਮੇਰੇ ਉੱਤੇ ਹੋਰ ਕਈ ਲਾਸ਼ਾਂ ਆ ਗਈ, ਮੈਂ ਥੱਲੇ ਪਿਆ ਰਿਹਾ। ਉਹ ਜਦੋਂ ਕਹਿੰਦਾ ਆਇਆ ਨਾ, ਇੱਕ ਬੰਦਾ ਮਾਈ ਸੀ, ਤੁਰੀ ਆਉਂਦੀ, ਇਸ ਤਰ੍ਹਾਂ ਤੁਰੀ ਆਉਂਦੀ ਸੀ, ਉਹਨੇ ਸਿੱਖ ਨੇ ਉਹਦੇ ਮਾਰੀ ਨਾ ਪਿੱਛੋਂ ਤਲਵਾਰ, ਅਤੇ ਉਹਦਾ ਸਿਰ ਮੁੜ ਕੇ ਉਹ ਉੱਥੇ ਜਾ ਪਿਆ। ਅਤੇ ਬੱਚਾ ਸੀ ਉਹਦੇ ਹੱਥ 'ਚ ਛੋਟਾ ਜਿਹਾ, ਉਹ ਬੱਚੇ ਦੀ ਬਾਂਹ ਛੁੱਟ ਗਈ। ਫਿਰ ਉਹ ਕਹਿੰਦਾ ਜਿਸ ਵੇਲੇ ਬਾਂਹ ਛੁੱਟ ਗਈ ਨਾ, ਉਹ ਕੁੜੀ ਆ ਬੱਚਾ ਜਿੱਥੇ ਮੈਂ ਲੁਕਿਆ ਸੀ ਉੱਥੇ ਉਹ ਆ ਵੜਿਆ। ਉਹਨੇ ਉਹ ਬੱਚੇ ਨੂੰ ਤਾਂ ਛੱਡਤਾ, ਅਤੇ ਮੈਨੂੰ ਸ਼ੁਰੂ ਹੋ ਗਿਆ। ਉਹਦੇ ਵਿੱਚੋਂ ਜੀ ਕੋਈ ਬਚਿਆ ਨਹੀਂ। ਕੋਈ ਸਵੇਰ ਨੂੰ ਬਲੋਚਿਸਤਾਨ ਗਿਆ, ਮਿਲਟਰੀ ਗਈ ਆ, ਬਲੋਚਿਸਤਾਨ ਦੇ ਲੋਕ ਗਏ, ਉਹਨਾਂ ਨੇ ਲਿਜਾ ਕੇ ਤਾਂ ਜੋ ਕੋਈ ਮਾੜਾ ਮੋਟਾ ਸੀ, ਇਹ ਵੀ ਤਾਂ ਉਹਦੇ ਹਾਮਲੇ ਦੇ ਵਿੱਚ ਹੀ ਸੀ ਨਾ। ਇਹ ਫਿਰ ਇਹਨਾਂ ਨੂੰ ਲੈ ਕੇ ਗਏ ਲਾਹੌਰ, ਲਾਹੌਰ ਲਿਜਾ ਕੇ ਉਹਨਾਂ ਨੂੰ ਦਾਖਲ ਕਰਤਾ। ਫਿਰ ਉਹਨਾਂ ਦਾ ਇਲਾਜ ਹੁੰਦਾ ਰਿਹਾ ਉੱਥੇ ਕਾਫੀ ਚਿਰ ਫਿਰੇ ਰਹੇ। ਅਤੇ ਇਹ ਤਾਂ ਸਟੋਰੀ ਹੈਗੀ ਇੰਨੀ ਸੀ। ਅਗਲੇ ਦਿਨ ਤੋਂ ਹੁਣ ਰਾਤਾਂ ਕੀ ਗਿਣਨੀਆਂ ਨੇ, ਇਸ ਤੋਂ ਅੱਗੇ ਅਸੀਂ ਪਾਕਿਸਤਾਨ 'ਚ ਆ ਗਏ। ਫਿਰ ਤੁਸੀਂ ਉੱਥੇ ਆ ਗਏ ਪਾਕਿਸਤਾਨ? ਅਸੀਂ ਪਾਕਿਸਤਾਨ 'ਚ ਆ ਗਏ। ਫਿਰ ਕੋਈ ਸੁੱਖ ਦਾ ਸਾਹ ਲਿਆ ਆ ਗਿਆ? ਗੱਡਾ ਸਿੰਘ ਵਾਲਾ ਨਾ, ਗੰਡਾ ਸਿੰਘ ਵਾਲਾ ਹੈਡ ਆ, ਅਸੀਂ ਹੈਡ ਲੰਘ ਕੇ ਆਏ ਸੀ। ਸ਼ਮਦਰਲਾ ਨਹੀਂ ਗਏ ਲਾਹੌਰ ਵਾਲਾ, ਇਹ ਗੰਡਾ ਸਿੰਘ ਵਾਲੇ ਹੈਡ ਲੰਘ ਕੇ ਗਏ। ਫਿਰ ਅਸੀਂ ਪਾਕਿਸਤਾਨ 'ਚ ਆ ਗਏ। ਅਤੇ ਅਸੀਂ ਤਾਂ ਇੱਥੇ ਕੁੱਤਾ ਮਰਿਆ ਨਹੀਂ ਦੇਖਿਆ, ਵੀ ਕੁੱਤਾ ਵੀ ਮਰਿਆ ਕਿਤੇ ਬੈਲ ਬੋਲਦੇ ਨਹੀਂ ਆਉਂਦੀ। ਅਸੀਂ ਨਹੀਂ ਇੱਥੇ ਕੋਈ ਮੁਸਲਮਾਨ ਮਰਿਆ, ਸਿੱਖ ਜਾਂ ਕੋਈ ਹਿੰਦੂ। ਇਹਨਾਂ ਤਾਂ ਪੈਸੇ ਲੈ ਲੈ ਕੇ ਲੋਕਾਂ ਦੀ ਹਵੇਲੀਆਂ 'ਤੇ ਕਬਜ਼ਾ ਕਰਕੇ ਨਿਭਾ ਕੇ ਆਉਂਦੇ ਰਹੇ ਮੁਸਲਮਾਨਾਂ ਨੇ। ਮੈਂ ਹੁਣ ਇਹ ਤਾਂ ਗੱਲ ਰੱਖਣੀ, ਮੈਂ ਗਿਆ ਇੱਥੇ ਲਾਹੌਰ ਅੱਖ ਬਣਾਉਣ, ਅਤੇ ਮੇਰੇ ਨਾਲ ਇੱਕ ਥਾਣੇਦਾਰ ਦਾ ਬੈੱਡ ਹੋਵੇ,
ਉਹ ਵੀ ਅੱਖ ਬਣਾਉਣ ਆਇਆ ਉੱਥੇ। ਤੇ ਇੱਦਾਂ ਗੱਲਾਂ ਛੱਡਦੀਆਂ ਉਹਨੇ 2 ਗੱਲਾਂ ਨਾਲ ਖਿਲਾਫ ਕੀਤੀਆਂ ਸੀ। ਰੋਟੀ ਦਿੰਦੇ ਰਹੇ ਸੀ ਪਹਿਲਾਂ, ਮੈਨੂੰ ਗੁੱਸਾ ਚੜ੍ਹ ਗਿਆ ਸੀ ਤਾਂ ਮੇਰੀ ਅੱਖ ਹੀ ਬਣੀ। ਮੈਂ ਉੱਠ ਕੇ ਬਹਿ ਗਿਆ। ਮੈਂ ਕਿਹਾ ਤੁਹਾਨੂੰ ਕੀ ਪਤਾ ਪਾਕਿਸਤਾਨ ਕਿੱਦਾਂ ਬਣਿਆ ਮਲਕ ਸਾਹਿਬ? ਤੁਸੀਂ ਤਾਂ ਮੈਂ ਕਿਹਾ ਪੈਸੇ ਲੈ ਕੇ ਹਵੇਲੀਆਂ ਤੇ ਕੁੰਜੀਆਂ ਲੈ ਲਈਆਂ ਅਤੇ ਤੁਸੀਂ ਬਾਰਡਰ ਨਿਭਾਉਂਦੇ ਰਹੇ। ਮੈਂ ਜਦੋਂ ਸੁਣਾਈਆਂ ਨਾ ਫਿਰ ਸਾਰੀ ਕਹਾਣੀ, ਉਹ ਮਰੀਜ਼ ਉੱਠ ਕੇ ਬਹਿ ਗਏ ਅਤੇ ਕਹਿੰਦਾ ਬਾਬਾ ਕਹਿੰਦਾ ਇੱਕ ਸਾਡੇ ਜਿਹੜੇ ਮੁਸਲਮਾਨ ਉੱਥੇ ਮਾਰੇ ਉਹ ਮੈਂ ਥੋੜ੍ਹਾ ਜਿਹਾ ਭੁੱਲ ਗਿਆ, ਜਿਹੜੇ ਲਿਜਾ ਕੇ ਉਹਨਾਂ ਨੇ ਮਾਰੇ ਨਹਿਰ ਦੇ ਵਿੱਚ ਸਿੱਟੇ। ਉਸ ਸਾਥੋਂ ਕੋਈ 5 ਮੀਲ ਅੱਗੇ ਸਾਡਾ ਇੱਕ ਪਿੰਡ ਸੀ, ਉੱਥੇ ਸਾਡੇ ਰਿਸ਼ਤੇਦਾਰ ਰਹਿੰਦੇ ਸੀ। ਪਿੰਡ ਦਾ ਕੋਈ ਨਾਂ? ਪਿੰਡ ਦਾ ਉਹਦਾ ਨਾਂ ਸੀ ਲੰਗੇਆਣਾ। ਲੰਗੇਆਣਾ ਉਹਦਾ ਨਾਂ ਸੀ। ਲੰਗਿਆਣਾ? ਲੰਗੇਆਣਾ। ਅੱਛਾ। ਉਹ ਉਸ ਪਿੰਡ ਦੇ ਵਿੱਚ ਉੱਥੇ ਸਾਡੇ ਰਿਸ਼ਤੇਦਾਰ ਰਹਿੰਦੇ ਸੀ। ਉਹ ਜਿਸ ਵਕਤ ਉਹਨਾਂ ਨੂੰ ਪੁੱਛਿਆ ਨਾ ਵੀ ਤੁਸੀਂ ਕੀ ਦੇਖਿਆ, ਉਹਨਾਂ ਨੇ ਕਿਹਾ ਐਵੇਂ ਸੀ ਜਿੱਦਾਂ ਹਦਵਾਣੇ ਰੁੜੇ ਆਉਂਦੇ ਸੜਕ ਨਹਿਰ ਦੇ ਵਿੱਚ। 2-3 ਔਰਤਾਂ ਨੂੰ ਅਸੀਂ ਸਿੱਧੇ ਕਰਕੇ ਦੇਖਿਆ, ਉਹਨਾਂ ਦੇ ਪੁਸ਼ਤਾਨ ਵੀ ਕੱਟੇ ਸੀ, ਛਾਤੀਆਂ ਕੱਟੀਆਂ। ਅੱਲਾ ਮਾਫ। ਹਾਂਜੀ, ਫਿਰ ਅਸੀਂ ਜਿਸ ਵੇਲੇ ਅਸੀਂ ਪਾਕਿਸਤਾਨ 'ਚ ਆ ਗਏ ਨਾ, ਕੋਈ ਨਹੀਂ ਬਸ ਤੁਰਦੇ ਤਰਦੇ ਫਿਰਦੇ ਰਹੇ, ਕਦੇ ਇੱਧਰ ਫਿਰ ਗਏ ਕਦੇ ਇੱਧਰ ਫਿਰ ਗਏ। ਮੀਆਂ ਚੰਨੂ ਅਸੀਂ ਚਲੇ ਗਏ, ਉੱਥੇ ਉਹ ਕੈਂਪ ਲੱਗਾ ਸੀ, ਉਸ ਕੈਂਪ ਚਲੇ ਗਏ। ਉੱਥੋਂ ਫਿਰ ਪਟਵਾਰੀਆਂ ਨੂੰ ਅਖਤਿਆਰ ਸੀ, ਤਹਿਸੀਲਦਾਰਾਂ ਨੂੰ, ਜਿਹੜੇ ਵਿਹਲੇ ਪਿੰਡ ਹੈਗੇ ਆ ਉਹਨਾਂ ਪਿੰਡਾਂ 'ਚ ਇਹਨਾਂ ਨੂੰ ਬਾਹ ਲਿਆ। ਉਹ ਸਾਨੂੰ ਮੀਆਂ ਚੰਨੂ ਦੇ ਪਿੰਡ 99 15 ਐਲ ਉੱਥੇ ਚਲੇ ਗਏ। 15 ਐਲ 'ਚ ਗਏ ਸੀ ਕਿ 99 'ਚ? ਨਹਿਰ 15 ਐਲ ਸੀ। 99 15 ਐਲ ਨਹਿਰ 'ਚ? ਹਾਂ, ਉੱਥੇ ਚਲੇ ਗਏ। ਉੱਥੇ ਸਾਨੂੰ ਮਕਾਨ ਮਿਲ ਗਿਆ, ਜ਼ਮੀਨ ਵੀ ਮਿਲ ਗਈ ਥੋੜ੍ਹੀ ਥੋੜ੍ਹੀ, ਉੱਥੇ ਟਿਕ ਗਏ। ਮੀਆਂ ਚੰਨੂ ਤੋਂ ਕਿੰਨੀ ਕੁ ਦੂਰ ਆ? 7 ਮੀਲ ਇੱਧਰ ਦੱਖਣ ਵਾਲੇ ਪਾਸੇ। ਅੱਛਾ। ਤੁਸੀਂ ਉੱਥੋਂ ਹਿਜਰਤ ਕਰਕੇ ਆ ਗਏ, ਤੁਹਾਡੇ ਉੱਥੇ ਕੋਈ ਅਜ਼ੀਜ਼ ਰਿਸ਼ਤੇਦਾਰ ਹਜੇ ਉੱਥੇ ਮੌਜੂਦ ਹੈਗੇ ਆ? ਹੈਗੇ। ਅੱਛਾ। ਕੀ ਤੁਹਾਡੇ ਲੱਗਦੇ ਉਹ? ਉਹਨਾਂ ਦੀ ਵਾਰਦਾਤ ਸਾਡੀ ਫੁੱਫੀ ਦੇ ਘਰ ਵਿਆਹੀ ਸੀ। ਉਹ 10 ਚੱਕ ਕੋਡਾਂ ਵਾਲਾ ਚੀਚਾ ਵਤਨੀ ਦੇ ਕੋਲ, ਉੱਥੇ ਆਉਂਦੇ ਹੁੰਦੇ ਸੀ। ਆਏ ਉਹ ਤਾਂ ਹੁਣ ਹੈਗੇ ਆ ਉਹਦਾ ਬੈਠੇ ਮੁਸਲਮਾਨ। ਉਹ ਕਿਹੜੀ ਜਗ੍ਹਾ 'ਤੇ ਬੈਠੇ ਆ? ਪਿੰਡ ਲੰਡੇ ਆ, ਜ਼ਿਲ੍ਹਾ ਫਿਰੋਜ਼ਪੁਰ ਆ। ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਲੰਡੇ। ਹਾਂ, ਉਹ ਤੁਹਾਡੇ ਰਿਸ਼ਤੇਦਾਰ ਨੇ? ਉਹ ਸਾਡੇ ਰਿਸ਼ਤੇਦਾਰ। ਅੱਛਾ, ਹਜੇ ਵੀ ਉੱਥੇ ਬੈਠੇ ਨੇ? ਹਾਂ, ਅੱਗੇ ਪਿਛਲੇ ਸਾਲ ਉਹ ਆਏ ਸੀ ਵੀਜ਼ਾ ਬਣਾ ਕੇ, ਅਤੇ ਮੈਨੂੰ ਉਹਨਾਂ ਨੇ ਫੋਨ ਕੀਤਾ ਵੀ ਯਾਰ ਤੂੰ ਮਿਲ ਜਾ। ਮੈਂ ਕਿਹਾ ਯਾਰ ਤੁਸੀਂ ਇੱਥੇ ਆ ਜਾਓ, ਤੁਹਾਨੂੰ ਕਈਆਂ ਬੰਦਿਆਂ ਨੂੰ ਵਿਖਾ ਲੂੰਗਾ ਵੀ ਇੰਡੀਆ ਦੇ ਬੰਦੇ। ਉਹ ਕਹਿੰਦਾ ਯਾਰ ਸਾਡਾ ਸਿਆਪਾ ਵੀਜ਼ੇ ਦਾ, ਸਾਡਾ ਵੀਜ਼ਾ ਸਾਹੀਵਾਲ ਦਾ ਹੀ ਹੈ, ਅਸੀਂ ਇੱਥੇ ਪਹਿਲਾਂ ਦੱਸ ਕੇ ਆਈਏ, ਫਿਰ ਤੇਰੇ ਥਾਣੇ ਆ ਕੇ ਦੱਸਣਾ ਪਊ, ਸਿਆਪੇ ਨੂੰ ਪੈ ਜਾ ਅਤੇ ਤੂੰ ਹੀ ਆ ਜਾ। ਮੈਂ ਫਿਰ ਚਲਾ ਗਿਆ। ਮੈਂ 3 ਦਿਨ ਰਿਹਾ ਉਹਨਾਂ ਦਾ। ਕੀ ਨਾਮ ਆ? ਉਹਦਾ ਨਾਂ ਸੁਲੇਮਾਨ ਸੀ। ਅੱਛਾ। ਉਹ ਸੁਲੇਮਾਨ ਉੱਥੇ ਕੀ ਕਰਦਾ ਹੁਣ? ਹੁਣ ਉਹ ਤੁਹਾਨੂੰ ਦੱਸਦਾ ਨਾ, ਚਪੜਾਸੀ ਆ ਉਹ ਸਕੂਲ ਦਾ ਚਪੜਾਸੀ ਸੀ ਪਹਿਲਾਂ। ਉਸ ਤੋਂ ਬਾਅਦ ਫਿਰ ਜਿਹੜਾ ਨਾ ਉਹਨਾਂ ਦਾ ਵਾਲਾ ਆਪਣਾ ਸੁਲੇਮਾਨ, ਉਹਦੇ 4 ਬੱਚੇ ਆ। ਉਹਦੇ 3 ਬੱਚੇ ਜਿਹੜੇ ਉਹ ਟੀਚਰ ਲੱਗੇ ਆ, ਇੱਕ ਹਜੇ ਪੜ੍ਹਦਾ। ਉਹਨੂੰ ਫਿਰ ਮੈਂ ਪੁੱਛਿਆ ਜਿੱਦਾਂ ਤੁਸੀਂ ਮੈਨੂੰ ਪੁੱਛੀ ਜਾਂਦੇ ਵੀ ਹੁਣ ਕੀ ਸਲੂਕ ਹੈ? ਕਹਿੰਦਾ ਯਾਰ ਰਲ ਕੇ ਵਸਦੇ, ਜਿਵੇਂ ਅੱਗੇ ਵਸਦੇ ਸੀ ਨਾ ਉਵੇਂ ਵਸਦੇ। ਕਹਿੰਦਾ ਸਾਡੇ ਰੋਜ਼ੇ ਘਲਾਉਂਦੇ ਆ। ਉਹ ਮੈਂ ਕਿਹਾ ਭੈਣ ਜੀ ਤਾਂ ਤੁਸੀਂ ਸਿੱਖਾਂ ਦੇ ਨਾਲ ਖਾ ਲੈਂਦੇ? ਕਹਿੰਦੇ ਉਹ ਸਾਡੇ ਨਾਲ ਖਾ ਲੈਂਦੇ, ਅਸੀਂ ਉਹ ਕਹਿੰਦੇ ਉਹ ਸਾਡੇ ਨਾਲ ਖਾ। ਤੁਸੀਂ ਵੀ ਤਾਂ ਉੱਥੇ ਰਹਿੰਦੇ ਖਾਂਦੇ ਹੀ ਹੁੰਦੇ ਸੀ ਉਹਨਾਂ ਨਾਲ? ਖਾਂਦੇ ਰਹੇ, ਸਮਾਂ ਸਾਡੇ ਕੋਲੋਂ ਪਰਹੇਜ਼ ਕਰਦੇ ਸੀ। ਇੱਥੇ ਚੌਂਤਾ ਉਹਨਾਂ ਦਾ ਨਾ, ਰੋਟੀ ਟੁੱਕ ਵਾਲਾ ਚੌਂਤਾ, ਉਹਦੇ ਉੱਤੇ ਸਾਡਾ ਬੱਚਾ ਕੋਈ ਚੜ੍ਹ ਗਿਆ ਜਾਂ ਮੁਸਲਮਾਨ ਚੜ੍ਹ ਗਿਆ ਤਾਂ ਉਹ ਪਿੱਟਿਆ ਜਾਂਦਾ ਸੀ। ਪਿੱਟੇ ਨੂੰ ਸਮਝਦੇ ਆ ਵੀ ਨਪਾਕ ਹੋ ਜਾਂਦਾ? ਉਹ ਨਪਾਕ ਹੋ ਜਾਂਦਾ ਸੀ। ਉਹ ਫਿਰ ਗਾਂ ਦਾ ਗੋਹਾ ਲਿਆਉਂਦੇ, ਗਾਂ ਦੇ ਪਿਸ਼ਾਬ 'ਚ ਉਹਨੂੰ ਭਿਉਣਾ, ਭਿਆ ਕੇ ਤਾਂ ਫਿਰ ਉਹਦੇ ਉੱਤੇ ਮਿੱਟੀ ਫੇਰਨੀ। ਅੱਛਾ। 3 ਦਿਨ ਮਿੱਟੀ ਫੇਰਨੀ ਅਤੇ ਫਿਰ ਉਹ ਪਾਕ ਹੁੰਦਾ ਸੀ, ਨਹੀਂ ਤਾਂ ਉੱਥੇ ਰੋਟੀ ਪਕਾਉਣ ਦੇ ਕਾਬਲ ਨਹੀਂ ਸੀ। ਉਹ ਮੈਂ ਕਿਹਾ ਵੀ ਤੁਸੀਂ ਹੁਣ, ਕਹਿੰਦਾ ਯਾਰ ਹੁਣ ਤਾਂ ਕੋਈ ਨਹੀਂ, ਉਹ ਸਾਡੇ ਨਾਲ ਖਾ ਜਾਂਦੇ ਆ, ਅਸੀਂ ਉਹਨਾਂ ਨਾਲ ਖਾ ਲੈਂਦੇ ਹੁਣ। ਕਹਿੰਦਾ ਕੋਈ ਰੌਲਾ। ਮੈਂ ਕਿਹਾ ਫਿਰ ਤੁਹਾਡੀ ਕੋਈ ਗੱਲ ਮੰਨੀ ਜਾਂਦੀ? ਉਹਨੇ ਕਿਹਾ ਹਾਂ ਗੱਲ ਸਾਡੀ ਮੰਨੀ ਜਾਂਦੀ ਹੈ। ਸਾਡੀਆਂ ਕਬਰਾਂ ਦੇ ਵਿੱਚ ਨਾ ਇੱਕ ਦਿਨ ਮੈਂ ਗਿਆ ਅਤੇ ਉਹ ਕਬਰਾਂ ਦੇ ਵਿੱਚ ਡੰਗਰ ਫਿਰਨ। ਮੈਂ ਉਹ ਨਾਜ਼ਮ ਨੂੰ ਆ ਕੇ ਕਿਹਾ ਵੀ ਚੌਧਰੀ ਸਾਹਿਬ ਸਾਡੇ ਤਾਂ ਕਬਰਾਂ ਦੇ ਵਿੱਚ ਡੰਗਰ ਫਿਰਦੇ ਆ। ਕਹਿੰਦਾ ਬਾਬਾ ਤੂੰ ਅੱਗੇ ਦੱਸਿਆ ਨਹੀਂ ਮੈਨੂੰ। ਕਹਿੰਦਾ ਮੈਂ ਹੁਣ ਤੈਨੂੰ ਦੱਸਤਾ। ਕਹਿੰਦਾ 5-7 ਦਿਨਾਂ ਵਿੱਚ ਨਾ ਉਹਨੇ ਇੱਟਾਂ ਸਟਾ ਕੇ ਅਤੇ 4 ਦੀਵਾਰੀ ਕਰਕੇ ਅਤੇ ਗੇਟ ਲਾ ਦਿੱਤਾ। ਤਾਂ ਕਹਿੰਦਾ ਮਤਲਬ ਗੱਲ ਤਾਂ ਤੁਹਾਡੀ। ਕਹਿੰਦਾ ਅਸੀਂ ਰੋਜ਼ੇ ਰੱਖਦੇ ਹਾਂ, ਸਾਡੀ ਮਸਜਿਦ ਬਣੀ ਹੋਈ, ਅਸੀਂ 12 ਘਰ ਆ ਉੱਥੇ ਰਹਿੰਦੇ।
ਉਹ 12 ਘਰ ਜਿਹੜੇ ਸੀ ਨਮਾਜ਼ ਪੜ੍ਹਦੇ ਆ, ਅਜ਼ਾਨ ਦਿੰਦੇ ਆ। ਮੈਂ ਕਿਹਾ ਤੁਹਾਨੂੰ ਪਾਬੰਦੀ ਕਿਹੜੀ ਗੱਲ ਦੀ? ਪਾਬੰਦੀ ਸਾਨੂੰ ਕਹਿੰਦਾ ਮੋਟਾ ਗੋਸ਼ਤ ਨਹੀਂ ਖਾਣ ਦਿੰਦੇ, ਇਹ ਪਾਬੰਦੀ ਹੈ। ਹੋਰ ਸਾਨੂੰ ਗਾਏ ਦਾ ਗੋਸ਼ਤ ਨਹੀਂ ਖਾਣ ਦਿੰਦੇ। ਨਹੀਂ ਕਰ ਦਿੰਦੇ ਗਾਂ ਦਾ ਗੋਸ਼ਤ। ਮੈਂ ਕਿਹਾ ਯਾਰ ਜਦੋਂ ਫਿਰ ਤੁਹਾਨੂੰ ਕੋਈ ਰਿਸ਼ਤੇਦਾਰੀ ਕਰਨੀ ਪੈ ਜਾਂਦੀ ਹੈ, ਭੈਣਾਂ ਭਰਾ, ਬੱਚਾ ਜਵਾਨ ਹੋ ਗਿਆ, ਬੱਚੀ ਜਵਾਨ ਹੋ ਗਈ, ਫਿਰ ਤੁਸੀਂ ਕੀ ਕਰਨਾ? ਫਿਰ ਕਹਿੰਦਾ ਤੁਸੀਂ ਸਾਨੂੰ ਯਾਦ ਆ ਜਾਂਦੇ ਕਿ ਅਸੀਂ ਆਪਦੇ ਭੈਣਾਂ। ਫਿਰ ਮੈਂ ਕਿਹਾ ਤੁਸੀਂ ਕੀ ਕਰਦੇ? ਕਹਿੰਦਾ ਕਰਨਾ ਫਿਰ ਕੀ, ਅਸੀਂ ਮੁਸਲਮਾਨ ਦੇਖਦੇ ਨਮਾਜ਼ ਪੜ੍ਹਦਾ ਹੋਵੇ, ਦੀਨ ਨੂੰ ਮਾੜਾ ਮੋਟਾ ਜਾਣਦਾ, ਉਹਦੇ ਨਾਲ ਰਿਸ਼ਤਾ ਕਰ ਲੈਂਦੇ। ਕੌਮ ਭਾਵੇਂ ਕੋਈ ਹੋਵੇ, ਕੌਮ ਦਾ ਕੋਈ ਰੌਲਾ। ਹੁਣ ਮੁਸਲਮਾਨ ਹੀ ਆ ਉੱਥੇ ਕੌਮ। ਸਹੀ ਹੈ। ਨਾਜ਼ਰੀਨ, ਬਾਬਾ ਜੀ ਹੋਰਾਂ ਦੀਆਂ ਗੱਲਾਂ ਤੁਸੀਂ ਸੁਣੀਆਂ। ਬਾਬਾ ਜੀ ਹੋਰੀ ਹਿਜਰਤ ਕਰਕੇ ਆਏ, ਜਦੋਂ ਵੰਡ ਪਈ ਤੇ ਕਾਫਲਿਆਂ ਦੇ ਨਾਲ ਆਏ। ਆਪਣਾ ਘਰ ਸੀ, ਸਾਰਾ ਕੁਝ ਆਪਣਾ ਛੱਡ ਛਡਾ ਕੇ ਆਏ। ਉੱਥੇ ਦੇ ਲੋਕ ਇੱਕ ਦੂਸਰੇ ਦੇ ਨਾਲ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਉਹੀ ਲੋਕ ਜਦੋਂ ਵੰਡ ਪਈ ਤੇ ਇੱਕ ਦੂਸਰੇ ਦੇ ਦੁਸ਼ਮਣ ਵੀ ਬਣੇ, ਇੱਕ ਦੂਸਰੇ ਨੂੰ ਮਾਰਿਆ ਵੀ। ਜਿਵੇਂ ਬਾਬਾ ਜੀ ਦੱਸਦੇ ਨੇ, ਨਹਿਰ ਦੇ ਵਿੱਚ ਵੱਢ ਕੇ ਸੁੱਟਿਆ ਕੁਛ ਲੋਕਾਂ ਨੂੰ, ਔਰ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਆਏ। ਇਹ ਕੋਈ ਛੋਟਾ ਜਿਹਾ ਨਹੀਂ, ਬੜਾ ਸਬਰ ਅਜ਼ਮਾ ਕੰਮ ਹੈ। ਇਹਨਾਂ ਲੋਕਾਂ ਦੇ, ਅਜ਼ੀਮ ਲੋਕਾਂ ਦੇ ਹੌਸਲੇ ਨੇ। ਇਹਨਾਂ ਦੀਆਂ ਤਕਲੀਫਾਂ, ਇੱਦਾਂ ਦੇ ਦੁੱਖ ਵੇਖੇ ਇਹਨਾਂ ਨੇ, ਔਰ ਅੱਜ ਵੀ ਉਹ ਦੁੱਖ ਆਪਣੇ ਸੀਨੇ 'ਚ ਲੈ ਕੇ ਜ਼ਿੰਦਾ ਨੇ। ਔਰ ਆਪਣੀ ਜਗ੍ਹਾ, ਆਪਣੀ ਜੰਮਣ ਭੋਏ ਅੱਜ ਵੀ ਉਹਨਾਂ ਨੂੰ ਯਾਦ ਹੈ। ਅੱਜ ਵੀ ਉਹ ਆਪਣੀ ਉਸ ਜੰਮਣ ਭੋਏ ਨਾਲ ਪਿਆਰ ਵੀ ਕਰਦੇ ਨੇ। ਇਹਨਾਂ ਦੇ ਰਿਸ਼ਤੇਦਾਰ ਵੀ ਅੱਜ ਉੱਥੇ ਮੌਜੂਦ ਨੇ। ਰੱਬ ਸੋਹਣਾ ਬਾਬਾ ਜੀ ਹੋਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਮੈਂ ਵਸੀਮ ਹੈਦਰ ਅਲੀ, PhD ਪੰਜਾਬੀ ਸਟੂਡੀਓ ਤੋਂ ਆਸਫ ਅਲੀ ਨਜਮ ਤੇ ਹੈਦਰ ਅਲੀ ਦਰਵੇਸ਼ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰੱਖਾ।